शुरू जी डॉक्टर साहब। अ, हाँ जी, अगली पिछली वारी ਅਸੀਂ ਇੱਥੋਂ ਮੁਕਾਇਆ ਸੀ। ਸਾਹਿਬਾਂ ਗਈ ਤੇਲ ਨੂੰ, ਗਈ ਪਸਾਰੀ ਦੇ ਹੱਟ, ਫੜ ਨਾ ਜਾਣੇ ਤਕੜੀ, ਹਾੜ ਨਾ ਜਾਣੇ ਵੱਟ, ਤੇਲ ਬੁਲਾਵੇ ਬਾਣੀ, ਤੇਲ ਬੁਲਾਵੇ ਬਾਣੀਆਂ, ਦਿੱਤਾ ਸ਼ਹਿਦ ਉਲਟ। ਇਹਦੀ ਅਸੀਂ ਤਸ਼ੀਤ ਕਰ ਦਿੱਤੀ ਸੀ, ਲੇਕਿਨ ਮੈਂ ਹੋਰ ਥੋੜੀ ਜੀ ਖੁਦਾਈ ਕੀਤੀ ਹਾਰਡ ਦੇ ਲਫ਼ਜ਼ ਤੇ। ਅਸੀਂ ਪਹਿਲੀ ਪਿਛਲੀ ਵਾਰੀ ਤੇ ਕਿਹਾ ਸੀ ਨਾ ਕਿ ਜੀ ਵਿਚ ਇਜ਼ ਕਰੈਕਟ ਕਿ ਅੰਦਾਜ਼ਾ ਲਾਉਣਾ, ਤਖਮੀਨਾ ਲਾਉਣਾ, ਇਹ ਕਿਹਾ ਸੀ। ਅੱਛਾ, ਲੇਕਿਨ ਫਿਰ ਮੈਂ ਆਮ ਤੌਰ ਤੇ ਜਿਹੜੇ ਲਫ਼ਜ਼ ਇਸ ਤਰ੍ਹਾਂ ਦੇ ਹੁੰਦੇ ਨੇ ਨਾ, ਜਿਹੜੇ ਸਾਡੇ ਆਮ ਬੋਲਣ ਚਾਲਣ ਚ ਨਿਕਲ ਗਏ ਨੇ, ਉਹਨਾਂ ਨੂੰ ਡਿਸਾਈਫਰ ਕਰਨ ਲਈ ਮੈਂ ਸੰਥਾਲੀ ਦੀ ਡਿਕਸ਼ਨਰੀ ਵੀ ਨਾਲ ਨਾਲ ਕੰਸਲਟ ਕਰਨਾ ਹੈ। ਤੇ ਸੰਥਾਲੀ ਦੇ ਵਿੱਚ ਹਾੜ ਦਾ ਮਤਲਬ ਹੈ ਕਿ ਹੱਥ ਨਾਲ ਕਿਸੇ ਸ਼ੈ ਨੂੰ ਆਪਣੇ ਵੱਲ ਕਰਨਾ। ਹਾੜਨਾ ਦਾ ਮਤਲਬ ਇਹ ਹੈ ਸੰਥਾਲੀ ਵਿੱਚ। ਤੇ ਉਹ ਜ਼ਿਆਦਾ ਮੈਨੂੰ ਲੱਗਾ ਕਿ ਇਹ ਜ਼ਿਆਦਾ ਇਹਦੇ ਤਰਜਮੇ ਲਈ ਉਹ ਬਿਹਤਰ ਹੈ। ਇਸੇ ਤਰ੍ਹਾਂ ਸੰਥਾਲੀ ਦੇ ਵਿੱਚ ਜਿਹੜਾ ਹੱਟ ਹੈ, ਹੱਟ ਜਿਹੜਾ ਹੈ ਉਹ ਜਿਹੜੀਆਂ ਵਕਤੀ ਤੌਰ ਤੇ ਹੱਟੀਆਂ ਇਕੱਠੀਆਂ ਲਾਈਆਂ ਜਾਂਦੀਆਂ ਨੇ, ਉਹਨੂੰ ਹੱਟ ਕਹਿੰਦੇ ਨੇ। ਅੱਛਾ, ਇਹ ਮੈਂ ਥੋੜੀ ਜਿਹੀ ਗੱਲ ਇੱਥੇ ਕਰਦੇ ਹਾਂ ਕਿ ਮੈਂ ਸੰਥਾਲੀ ਚ ਕਿਉਂ ਕਰਨਾ ਹੈ, ਕੰਸਲਟ ਕਿਉਂ ਕਰਨਾ ਹੈ। ਥੋੜੀ ਜਿਹੀ ਤੁਹਾਡੇ ਨਾਲ ਗੱਲ ਸਾਂਝੀ ਕਰ ਲਵਾਂ। ਜਿਹੜਾ ਸਬ ਕੌਂਟੀਨੈਂਟ ਦੇ ਬਾਰੇ ਚ ਸਕਾਲਰਸ ਨੇ ਸ਼ੁਰੂ ਦੇ ਵਿੱਚ ਜਿਹੜਾ ਜ਼ਿਆਦਾ ਰਵਾਇਤੀ ਜਿਹੜੀ ਵਿਚਾਰ ਹੈ ਉਹ ਇਹ ਹੈ ਕਿ ਪੰਜਾਬੀ ਜਿਹੜੀ ਹੈ ਔਰ ਇਹ ਸਾਰੀਆਂ ਜ਼ਬਾਨਾਂ ਜਿਹੜੀਆਂ ਨੇ ਇਹ ਸੰਸਕ੍ਰਿਤ ਇੰਡੋ ਏਰੀਅਨ ਫੈਮਿਲੀ ਦਾ ਹਿੱਸਾ ਨੇ ਤੇ ਇਹ ਸੰਸਕ੍ਰਿਤ ਦੀ ਵਿਗੜੀ ਹੋਈ ਸ਼ਕਲ ਨੇ। ਤੇ ਉਹਦੇ ਜਿਹੜਾ ਬਿਲਕੁਲ ਉਲਟ ਜਿਹੜਾ ਹਾਈਪੋਥੇਸਿਸ ਜਾਂ ਮਫਰੂਜ਼ਾ ਜਾਂ ਗਵੇੜ ਜਿਹੜਾ ਪੇਸ਼ ਹੋਇਆ ਉਹ ਇਹ ਹੈ ਕਿ ਜੀ ਪੰਜਾਬੀ ਜਿਹੜੀ ਹੈ ਇਹ ਇੰਡੋ ਏਰੀਅਨ ਫੈਮਿਲੀ ਦੇ ਵਿੱਚ ਨਹੀਂ ਹੈਗੀ, ਇਹ ਆਸਟ੍ਰੋ ਏਸ਼ੀਆਟਿਕ ਲੈਂਗੁਏਜਸ ਦੀ ਫੈਮਿਲੀ 'ਚ ਹੈ। ਤੇ ਹਿੰਦੁਸਤਾਨ ਦੀਆਂ ਜਿਹੜੀਆਂ ਆਸਟ੍ਰੋ ਏਸ਼ੀਆਟਿਕ ਪੰਜਾਬੀ ਤੋਂ ਇਲਾਵਾ ਜ਼ਬਾਨਾਂ ਨੇ ਉਹ ਸੰਥਾਲੀ ਹੈ ਤੇ ਮੁੰਡਾ ਹੈ। ਮੈਂ ਇਸ ਹਾਈਪੋਥੇਸਿਸ ਨੂੰ ਟੈਸਟ ਕਰਨ ਲਈ ਤੁਹਾਡੇ ਚ ਕੁਛ ਨੂੰ ਤੇ ਪਤਾ ਹੋਣਾ ਜ਼ਰੂਰ, ਪਹਿਲਾਂ ਇੱਕ ਡਿਕਸ਼ਨਰੀ, ਕੰਪੈਰੇਟਿਵ ਡਿਕਸ਼ਨਰੀ ਜਿਹੜੀ ਹੈ ਉਹ ਐਡਿਟ ਕੀਤੀ, ਕੋਈ 5000 ਵਰਡਸ ਦੀ। A comparative dictionary of Austro-Asiatic languages of India। ਉਹਦੇ ਵਿੱਚ ਮੈਂ 5000 ਲਫ਼ਜ਼ ਜਿਹੜੇ ਨੇ ਉਹ ਪੰਜਾਬੀ ਔਰ ਸੰਤਾਲੀ ਤੇ ਮੁੰਡਾ ਦੇ ਜਿਹੜੇ ਨੇ ਉਹ ਆਪਸ ਚ ਕੰਪੇਅਰ ਕਰਕੇ ਦੇਖੇ। ਖੈਰ ਉਹ ਲੰਮੀ ਗੱਲ ਹੈਗੀ ਹੈ। ਫਿਰ ਉਹਦੇ ਤੇ ਉਹਨੂੰ ਜੋ ਕੁਛ ਮੇਰੀਆਂ ਫਾਈਂਡਿੰਗ ਸਨ ਇਹ ਸਾਰੇ ਚ, ਉਹਦੇ ਤੇ ਫਿਰ ਮੈਂ ਇੱਕ ਛੋਟੀ ਜਿਹੀ ਕਿਤਾਬ ਲਿਖੀ ਸੀ ਜਿਹੜੀ ਹਿੰਦੁਸਤਾਨ ਚ ਵੀ ਛਪੀ ਹੈ, ਪਾਕਿਸਤਾਨ ਚ ਵੀ ਛਪੀ ਹੈ ਤੇ ਅੰਗਰੇਜ਼ੀ ਚ ਹੈ, ਤੇ ਆਪਣਾ ਐਮਾਜ਼ੋਨ ਤੇ ਵੀ ਮਿਲ ਜਾਂਦੀ ਹੈ। ਲਿੰਗੁਇਸਟਿਕ ਫੋਲੀਜ਼ ਆਫ ਦਾ ਸਬ ਕੌਂਟੀਨੈਂਟ, ਮਤਲਬ ਸਬ ਕੌਂਟੀਨੈਂਟ ਦੇ ਵਿੱਚ ਜਿਹੜੇ ਜ਼ੁਬਾਨ ਦਾ ਭੁਲੇਖਾ ਹੈ ਉਹਦੇ ਬਾਰੇ ਚ, ਜਿਹਦੇ ਚ ਮੈਂ ਸਾਬਤ ਕੀਤਾ ਕਿ ਇਹ ਗੱਲ ਸਾਬਤ ਕੀਤੀ ਡਿਕਸ਼ਨਰੀ ਤੋਂ ਬਾਅਦ ਕਿ ਜਿਹੜੀ ਪੰਜਾਬੀ ਹੈ ਇਹ ਵਾਕਈ ਆਸਟ੍ਰੋ ਏਸ਼ੀਆਟਿਕ ਫੈਮਿਲੀ ਤੋਂ ਹੈਗੀ ਹੈ ਔਰ ਇਹਦਾ ਤਲਕ
ਇੰਡੋ ਏਰੀਅਨ ਜਾਂ ਸੰਸਕ੍ਰਿਤ ਨਾਲ ਨਹੀਂ ਹੈਗਾ। ਬਸ ਇਹ ਮੈਂ ਤੁਹਾਨੂੰ ਇਹ ਦੋ ਕਿਤਾਬਾਂ ਦਾ ਤੇ ਇਹ ਜਿਹੜਾ ਹੈ ਇਹ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਸੀ। ਡਾਕਟਰ ਸਾਹਿਬ ਤੁਹਾਡੀ ਵੀਡੀਓ ਵੀ ਹੈਗੀ ਹੈ ਇਸ ਟੌਪਿਕ ਦੇ ਉੱਤੇ, ਮੈਂ ਵੇਖੀ ਹੈ, ਸ਼ਾਇਦ ਮੈਂ ਸ਼ੇਅਰ ਕਰਾਂਗਾ ਗਰੁੱਪ ਦੇ ਵਿੱਚ ਲੱਭ ਕੇ। ਹਾਂ ਕਰ ਦਿਓ, ਉਹ ਕਰ ਦੇਣਾ ਤੁਸੀਂ। ਹਾਂ ਮੈਨੂੰ ਯਾਦ ਹੈ ਇੱਕ ਵੀਡੀਓ, ਇੱਕ ਦੋ ਤੁਸੀਂ ਲੈਕਚਰ ਕੀਤੇ ਨੇ ਵੀਡੀਓ ਤੇ ਇਹਦੇ ਬਾਰੇ ਚ, ਕੰਪੈਰੀਟਿਵ ਵਰਡਸ ਦੇ ਬਾਰੇ ਚ। ਹਾਂਜੀ ਅੱਛਾ ਜੀ, ਤੇ ਅੱਜ ਹੁਣ ਕਿਵੇਂ ਕਰੀਏ? ਤੁਸੀਂ ਪੜੋਗੇ ਤੇ ਫਿਰ ਮੈਂ ਉੱਤੇ ਗੱਲ ਕਰਾਂ ਜਾਂ ਮੈਂ ਪੜਦਾ ਜਾਵਾਂ? ਡਾਕਟਰ ਸਾਹਿਬ ਅਸੀਂ ਪੜ੍ਹਨੇ ਤਾਂ ਕਿ ਨਾਲ ਨਾਲ ਸਾਡੀ ਜ਼ੁਬਾਨ ਵੀ ਠੀਕ ਹੁੰਦੀ ਹੈ। ਚਲੋ ਪੜੋ, ਤੁਸੀਂ ਸ਼ੁਰੂ ਕਰੋ ਫਿਰ। ਹਾਂਜੀ ਮੈਂ ਫਿਰ ਉਹ ਸ਼ੁਰੂ ਕਰਨਾ ਵਾ, ਤੇਲ ਬੁਲਾਵੇ ਭੁਲਾ ਮਾਨੀਆਂ ਬਾਨੀਆਂ ਦਿੱਤਾ ਸ਼ਹਿਦ ਉਲਟ, ਉਸ ਤੋਂ ਅਗਲਾ ਮੈਂ ਸਟੈਂਜ਼ਾ ਸ਼ੁਰੂ ਕਰ ਲਾਂਗਾ, ਵਨਜ ਗਵਾਏ ਬਾਨੀਆਂ। ਠੀਕ ਹੈ ਡਾਕਟਰ ਸਾਹਿਬ? ਹਾਂਜੀ ਹਾਂਜੀ ਮੈਂ ਪੜਨ ਲੱਗਾ ਜੀ ਅਗਲਾ ਤੁਸੀਂ ਸਟੈਂਜ਼ਾ। ਉੱਥੋਂ ਸ਼ੁਰੂ ਸਾਹਿਬ ਕਿਉਂ ਸਫਾ ਨਹੀਂ ਨੰਬਰ ਕਰਦੇ? ਕੀ ਹੈ? ਸਫਾ ਨੰਬਰ ਹੈਗਾ ਜੇ ਪਹਿਲਾ ਹੀ ਸਫਾ, ਪੇਜ 1। ਸਾਈਦ ਸਾਹਿਬ ਤੁਸੀਂ ਸਾਹਿਬਾ ਗਈ ਤੇਲ ਤੋਂ ਸ਼ੁਰੂ ਕਰੋ ਤਾਂ ਕਿ ਉਹ ਪੂਰਾ ਇੱਕੋ ਪੂਰੀ ਥਾਟ ਪ੍ਰੋਸੈਸ ਉਹਦੇ ਚ ਕੰਪਲੀਟ ਹੋ ਜਾਏ। ਅੱਛਾ ਸਾਹਿਬਾ ਪੜਦੀ ਪਟੀਆਂ ਇੱਥੋਂ ਸਾਹਿਬਾ ਗਈ ਤੇਲ ਨਹੀਂ, ਨੂੰ। ਸਾਹਿਬਾ ਗਈ ਤੇਲ ਨੂੰ। ਤੇਲ ਨੂੰ। ਠੀਕ ਠੀਕ ਠੀਕ। ਸਾਹਿਬਾ ਗਈ ਤੇਲ ਨੂੰ, ਗਈ ਪਸਾਰੀ ਦੇ ਹੱਟ, ਹੜ ਨਾ ਜਾਣੇ ਤਕੜੀ ਹਾੜ ਨਾ ਜਾਣੇ ਵਟ, ਤੇਲ ਭੁਲਾਵੇ ਭੁਲਾ ਬਾਣੀਆਂ ਦਿੱਤਾ ਸ਼ਹਿਦ ਉਲਟ, ਵਨਜ ਗਵਾਏ ਬਾਣੀਆਂ ਬਲਦ ਗਵਾਏ ਜੱਟ, ਤਨ ਸੇ ਨਾਂਗਾ ਪੜ ਰਿਹਾ ਹੋ ਗਏ ਚੋੜ ਚਪਟ, ਮਿਰਜ਼ੇ ਸਾਹਿਬਾ ਦੀ ਦੋਸਤੀ ਰਹਿਸੀ ਵਿੱਚ ਜਗਤ। ਬਸ ਘਰ ਇੱਥੋਂ ਤੋਂ ਤੱਕ, ਅੱਛਾ ਇੱਥੋਂ ਤੱਕ। ਹਾਂਜੀ ਚਲੋ ਠੀਕ ਠੀਕ ਹੈ। ਅੱਛਾ ਜੀ, ਮਣਜ ਗਵਾਏ ਬਾਣੀਆਂ, ਮਣਜ ਦਾ ਮਤਲਬ ਤੇ ਹੁੰਦਾ ਨਾ ਕਾਰੋਬਾਰ। ਜੀ ਇਹ ਬਾਣੀਆਂ ਜਿਹੜਾ ਹੈ ਉਹ ਸਾਹਿਬਾਂ ਨੂੰ ਵੇਖ ਕੇ ਉਹਨੇ ਕਾਰੋਬਾਰ ਨੂੰ, ਉਹਨੇ ਕਾਰੋਬਾਰ ਹੀ ਗਵਾਤਾ ਆਪਣਾ। ਬਲਦ ਗਵਾਏ ਜੱਟ, ਤੇ ਜੱਟ ਜਿਹੜਾ ਹੈ ਉਹਨੇ ਆਪਣੇ ਢੱਗੇ ਜਿਹੜੇ ਨੇ ਉਹ ਗਵਾ ਬੈਠਾ ਹੈ। ਤਨ ਸੇ ਨਾਂਗਾ ਪੜ ਰਿਹਾ, ਇਹਦੇ ਪਿਛਲੀ ਵਾਰੀ ਜਦੋਂ ਪੜਿਆ ਸੀ ਤੇ ਇਹਦੇ ਵਿੱਚ ਨਾਂਗਾ ਦਾ ਮਤਲਬ ਤੇ ਜਿਹੜੇ ਆਪਣਾ ਜੋਗੀ ਫਕੀਰ ਹੁੰਦੇ ਨੇ ਇਹ ਵੀ ਇਹਦਾ ਮਤਲਬ ਕੀਤਾ ਗਿਆ ਸੀ। ਮੇਰੇ ਖਿਆਲ ਇਹਨੂੰ ਇੰਜ ਵੀ ਪੜਿਆ ਜਾ ਸਕਦਾ ਹੈ, ਤਨ ਸੇ ਨਾਂਗਾ ਪਿੜ ਰਿਹਾ, ਯਾਨੀ ਪੂਰਾ ਪਿੜ ਜਿਹੜਾ ਹੈ ਉਹ ਤਨ ਤੋਂ ਨੰਗਾ ਹੋ ਗਿਆ, ਉਹ ਕੱਪੜੇ ਗਵਾ ਬੈਠਾ। ਕਿਉਂਕਿ ਅੱਗੇ ਦੇਖੋ ਨਾ, ਹੋ ਗਏ ਚੌੜ ਚਪਟ, ਸਾਰੇ ਜਿਹੜੇ ਨੇ ਉਹ ਚੌੜ ਚਪਟ ਹੋ ਗਏ। ਤੇ ਇਸ ਲਈ ਜਿਹੜਾ ਤਨ ਸੇ ਨਾਂਗਾ ਪਿੜ ਰਿਹਾ ਦਾ ਮਤਲਬ, ਪਿੜ ਤੇ ਤੁਹਾਨੂੰ ਪਤਾ ਹੀ ਹੈ ਨਾ ਕੀ ਹੁੰਦਾ ਹੈ, ਜਿਹੜਾ ਇੱਕ ਗੋਲ ਦਾਇਰੇ ਵਿੱਚ Hi, how you doing? We just doing brief visit. Do you have a minute or you? No, I am busy. Oh, okay. Okay, have a good day. Maybe another day. ਤਨ ਸੇ ਨਾਂਗਾ ਪਿੜ ਰਿਹਾ ਹੋ ਗਏ ਚੌੜ ਚਪਟ, ਮਿਰਜ਼ੇ ਸਾਹਿਬਾਂ ਦੀ ਦੋਸਤੀ ਰਹਿਸੀ ਵਿੱਚ ਜਗਤ। ਇਹ ਤੇ ਸਾਫ਼ ਹੀ ਹੈ ਕਿ ਜਹਾਨ ਵਿੱਚ ਮਿਰਜ਼ੇ ਸਾਹਿਬਾਂ ਦੀ ਦੋਸਤੀ ਰਹੇਗੀ। ਸਰ ਜੀ ਜਿਹੜਾ ਇਹ ਤਿੰਨ ਸੇ ਨਾਂਗਾ ਪਿੜ ਰਿਹਾ, ਮਤਲਬ ਕਿ ਜਿਹੜੇ ਲੋਕ ਸੀਗੇ ਉੱਥੋਂ ਦੇ, ਉਹਨਾਂ ਦੀ ਜਿਹੜੀਆਂ ਉਹਨੂੰ ਕੁੜੀ ਨੂੰ ਵੇਖ ਕੇ ਜੋ ਵੀ ਉਹਨਾਂ ਦੀਆਂ ਟਰੂ ਫੀਲਿੰਗ ਸੀਗੀਆਂ ਉਹਨਾਂ ਦੇ ਚਿਹਰੇ ਤੇ ਆ ਗਈਆਂ, ਉਹ ਆਪਣੀ ਟਰੂ ਫੀਲਿੰਗਸ ਨੂੰ ਲੁਕਾ ਨਹੀਂ ਸਕੇ ਉਹਨੂੰ ਕੁੜੀ ਨੂੰ ਵੇਖ ਕੇ। ਚਲੋ ਇੰਜ ਵੀ ਕਰਕੇ ਦੇਖ ਲਓ, ਇੱਕ ਲਾਈਨ ਦੀਆਂ ਕਈ ਪੜਤਾਂ ਹੋ ਸਕਦੀਆਂ ਨੇ। ਅੱਛਾ ਜੀ ਅੱਗੇ ਚਲੀਏ। ਘਰ ਤੋਂ ਸਾਹਿਬਾਂ ਟੁਰ ਪਈ ਕਰਕੇ ਪੜਨ ਦੀ ਨੀਤ, ਕਾਜ਼ੀ ਸਾਡਾ ਮਰ ਗਿਆ ਸੁੰਨੀ ਪਈ ਮਸੀਤ। ਇਹ ਵੈਸੇ ਬੜਾ ਦਿਲਚਸਪ ਹੈ ਕਿ ਪਹਿਲਾ ਮਿਸਰਾ ਤੇ ਸਾਫ਼ ਹੈ ਕਿ ਸਾਹਿਬਾਂ ਜਿਹੜੀ ਉਹ ਪੜਨ ਦੀ ਨੀਤ ਨਾਲ ਜਾ ਰਹੀ ਹੈ ਮਸੀਤੇ, ਤੇ ਇਹ ਦੂਜਾ ਮਿਸਰਾ ਜਿਹੜਾ ਹੈ ਕਾਜ਼ੀ ਸਾਡਾ ਮਰ ਗਿਆ ਸੁੰਨੀ ਪਈ ਮਸੀਤ,
ਇਹ ਇਹਦੀ ਜਿਹੜੀ ਹੈ ਇਹ ਕੁਝ ਬੜਾ ਕਨਫਿਊਜ਼ਿੰਗ ਜਿਹਾ ਹੈ ਕਿ ਕਾਜ਼ੀ ਸਾਡਾ ਮਰ ਗਿਆ, ਕਿ ਮਤਲਬ ਕਾਜ਼ੀ ਜਿਹੜਾ ਹੈ ਉਹ ਯਾਨੀ ਮਿਰਜ਼ੇ ਸਾਹਿਬਾਂ ਦੀ ਜਿਹੜੀ ਦੋਸਤੀ ਹੈ ਉਹਦੀ ਵਜ੍ਹਾ ਤੋਂ ਉਹ ਨਾ ਹੋਣ ਦੇ ਬਰਾਬਰ ਹੋ ਗਿਆ। ਸੁੰਨੀ ਪਈ ਮਸੀਤ, ਤੇ ਬਿਲਕੁਲ ਸੁੰਨੀ ਮਸੀਤ ਜਿਹੜੀ ਹੈ ਉਹਦੇ ਵਿੱਚ ਸੁੰਝ ਪਈ ਹੈ, ਉਹਦੇ ਚ ਪੜਨ ਵਾਲੇ ਨਹੀਂ ਹੈਗੇ। ਯਾਨੀ ਕਿ ਸਰ ਜੀ ਇਹ ਮਿਰਜ਼ਾ ਜਿਹੜੀ ਮਿਰਜ਼ਾ ਸਾਹਿਬਾ ਵਾਸਤੇ ਕਿ ਵੀ ਉਹਨਾਂ ਵਾਸਤੇ ਤਾਂ ਕਾਜ਼ੀ ਜੇ ਇਹੋ ਜਿਹਾ ਉੱਥੇ ਹੈ ਤੇ ਇਹੋ ਜਿਹਾ ਨਹੀਂ ਹੈਗਾ, ਉਹਨਾਂ ਵਾਸਤੇ ਹੀ ਇਜ਼ ਐਕਸਟਿੰਕਟ। ਮਤਲਬ ਉਹਨਾਂ ਲਈ ਮਸੀਤ ਜਿਹੜੀ ਹੈ ਉਹ ਸਿਰਫ ਉਹਨਾਂ ਦੋਨਾਂ ਵਾਸਤੇ ਹੀ ਹੈ, ਬਸ ਹੋਰ ਕੋਈ ਨਹੀਂ ਉੱਥੇ। ਹਾਂ ਇਹ ਤਸ਼ਰੀਹ ਇਹਦੀ ਹੋ ਸਕਦੀ ਹੈ। ਵੈਸੇ ਇਹ ਜਿਹੜੇ ਇਲਾਕੇ ਦੀ ਇਹ ਗੱਲ ਕਰ ਰਹੇ ਨੇ ਨਾ, ਬਾੜ ਦੀ, ਜਿੱਥੋਂ ਦਾ ਮਿਰਜ਼ਾ ਸੀਗਾ ਤੇ ਸਾਹਿਬਾਂ ਸੀ, ਇਹ ਜਿਹੜੇ ਝਟਕੇ ਸੀ ਨਾ, ਇਹਨਾਂ ਨੂੰ ਬਹੁਤ ਲੇਟ ਪੀਰੀਅਡ ਤੱਕ ਕੋਈ ਮੁਸਲਮਾਨ ਤੇ ਹੋ ਗਏ ਸਨ, ਲੇਕਿਨ ਉਹਨਾਂ ਨੂੰ ਕੋਈ ਪਤਾ ਨਹੀਂ ਸੀ ਹੈਗਾ। ਮਤਲਬ ਉਹਨਾਂ ਨੂੰ ਇਹ ਵੀ ਨਹੀਂ ਸੀ ਪਤਾ ਹੈਗਾ ਕੁਰਾਨ ਕੀ ਹੁੰਦਾ ਹੈ। ਉਹਦੇ ਤੇ ਇੱਕ ਲਤੀਫਾ ਵੀ ਬਣਿਆ ਹੈ। ਉਹ ਲਤੀਫਾ ਇਹ ਹੈ ਕਿ ਉਹ ਅਦਾਲਤ ਵਿੱਚ ਉਹ ਝਟਕੇ ਚੋਰ ਨੂੰ ਉਹਨਾਂ ਨੇ ਕਿਹਾ ਕਿ ਤੂੰ ਕੁਰਾਨ ਚੁੱਕ ਤੇ ਅਸੀਂ ਮੰਨ ਲਾਂਗੇ ਤੇਰੀ ਗੱਲ। ਤੁਹਾਨੂੰ ਪਤਾ ਨਾ, ਕੁਰਾਨ ਚੁੱਕ ਕੇ ਕਸਮ ਖਾਣ ਨੂੰ ਅਥੈਂਟਿਕ ਸਬੂਤ ਮੰਨਿਆ ਜਾਂਦਾ ਹੈ। ਤੇ ਉਹ ਝਟਕੇ ਨੇ ਨਾਲ ਦੇ ਬੰਦੇ ਕਿਸੇ ਨੂੰ, ਵਕੀਲ ਨੂੰ ਪੁੱਛਿਆ ਕਿ ਕੁਰਾਨ ਦਾ ਭਾਰ ਕਿੰਨਾ ਕੁ ਹੁੰਦਾ ਹੈ, ਕਿ ਵਜ਼ਨ ਕਿੰਨਾ ਕੁ ਹੁੰਦਾ ਹੈ। ਉਹਨੇ ਕਿਹਾ ਐਵੇਂ ਕੋਈ ਪਵਾ ਸ਼ੇਰ ਹੁੰਦਾ ਹੈ ਕੰਦਲਾ। ਉਹਨੇ ਜੱਜ ਨੂੰ ਕਿਹਾ ਜੀ ਤੁਸੀਂ ਪੰਡ ਚੁਕਾ ਦਿਓ ਮੈਨੂੰ ਕੁਰਾਨਾਂ ਦੀ, ਤੁਸੀਂ ਇੱਕ ਕੁਰਾਨ ਦੀ ਕਿਹੜੀ ਗੱਲ ਕਰ ਰਹੇ ਹੋ। ਉਹਨੂੰ ਪਹਿਲੀ ਵਾਰੀ ਪਤਾ ਲੱਗਾ ਕਿ ਉਹ ਕਿੰਨੇ ਕੁ ਵਜ਼ਨ ਦੀ ਚੀਜ਼ ਹੁੰਦੀ। ਤੇ ਇਸ ਲਈ ਇਹ ਵੀ ਇਹਦੀ ਬੈਕਗਰਾਉਂਡ ਹੈਗੀ ਹੈ। ਚਲੋ ਜੀ ਅੱਗੇ ਪੜੋ, ਕਿੰਨੇ ਪੜਨਾ। ਅੱਛਾ ਡਾਕਟਰ ਸਾਹਿਬ, ਇਹਨੂੰ ਇੱਕ ਤਰ੍ਹਾਂ ਵੀ ਸਮਰਾਈਜ਼ ਕਰ ਸਕਦੇ ਹਾਂ ਕਿ ਘਰੋਂ ਤੇ ਸਾਹਿਬਾਂ ਪੜ੍ਹਨ ਲਈ ਤੁਰੀ ਆ, ਪਰ ਉਹਨੇ ਕਾਜ਼ੀ ਨੂੰ ਔਰ ਮਸੀਤ ਦੋਹਾਂ ਨੂੰ ਇਗਨੋਰ ਕੀਤਾ, ਔਰ ਪੜ੍ਹਾਈ ਕੁਛ ਗਈ ਪੜ੍ਹਨ ਲਈ ਆ, ਪਰ ਉਹ ਪੜ੍ਹਾਈ ਨਹੀਂ ਪੜ੍ਹਨੀ ਜੋ ਕਾਜ਼ੀ ਔਰ ਮਸੀਤ ਪੜ੍ਹਾਈ ਜਾਂਦੀ ਹੈ। ਹਾਂ ਨਹੀਂ, ਉਹ ਕਈ ਪੜਤਾਂ ਹੋ ਸਕਦੀਆਂ ਨੇ, ਕਿਉਂਕਿ ਕਹਾਣੀ ਜਿਹੜੀ ਹੈ ਉਹਦੇ ਵਿੱਚ ਜੋੜ ਨਹੀਂ ਨਾ ਹੈਗੇ, ਜੋੜ ਟੁੱਟੇ ਨੇ ਨਾ ਵਿੱਚ। ਤੇ ਇਸ ਵਾਸਤੇ ਉਹੀ ਕਿ ਆਪਣੀ ਦੁਨੀਆ ਚ ਮਗਨ ਨੇ। ਹਾਂ, ਮਤਲਬ ਇਸ ਵਾਸਤੇ ਤੁਸੀਂ ਗਵੇੜ, ਇਹਨਾਂ ਤੇ ਗਵੇੜ ਲਾ ਸਕਦੇ ਹੋ। ਚਲੋ ਜੀ ਅੱਗੇ ਕਿਹਨੇ ਪੜ੍ਹਨਾ ਹੈ? ਮੈਂ ਪੜ੍ਹ ਦਿੰਦੀ ਹਾਂ ਜੀ। ਪੜੋ ਜੀ। ਤੂੰ ਸੁਣ ਕਰਮੂ ਬਾਹਮਣਾ, ਕਦੇ ਨਾ ਆਇਓ ਕਾਮ, ਘੋੜੀ ਦਿਆਂ ਤੇਰੇ ਚੜਨ ਨੂੰ ਕਾਠੀ ਸਣੇ ਲਗਾਮ। ਹੱਥ ਦੀਆਂ ਦੇ ਦੀਆਂ ਚੂੜੀਆਂ, ਸੋਨਾ ਕਰਦੀ ਦਾਨ, ਝੋਟੀ ਦੀਆਂ ਦੁੱਧ ਪੀਣ ਨੂੰ ਹਲਦੀ ਜ਼ਿਮੀ ਇਨਾਮ। ਜਬ ਲਗ ਜੀਵੇ ਸਾਹਿਬਾਂ, ਰੱਖੇ ਤੇਰਾ ਅਹਿਸਾਨ, ਚੌਥੇ ਨੂੰ ਚੰਦੜ ਵਿਆਹ ਲਿਜਾਣਗੇ, ਫਿਰ ਕੀ ਕਰੇਗਾ ਆਣ। ਇੱਥੇ ਮੁੱਕਦਾ ਸਾਡਾ। ਹਾਂ ਠੀਕ ਹੈ। ਤੂੰ ਸੁਣ ਕਰਮੂ ਬਾਹਮਣਾ, ਇਹ ਬੜੀ ਦਿਲਚਸਪ ਗੱਲ ਹੈ ਕਿ ਪੰਜਾਬ ਵਿੱਚ ਬਾਹਮਣ ਜਿਹੜਾ ਹੈ ਪਿੰਡ ਵਿੱਚ, ਉਹ ਪੁਰਾਣੇ ਪੰਜਾਬ ਵਿੱਚ ਜਿਹੜਾ ਮੈਸੇजेस ਲੈ ਕੇ ਜਾਣਾ, ਰਿਸ਼ਤੇ ਕਰਵਾਉਣਾ, ਦੋ ਕਬੀਲਿਆਂ ਦੇ ਆਪਸ ਦੇ ਵਿੱਚ ਯਾਨੀ ਮੈਰਿजेस ਅਰੇਂਜ ਕਰਨਾ,
ਇਹ ਸਾਰੇ ਕੰਮ ਜਿਹੜੇ ਨੇ ਇਹ ਬਾਹਮਣ ਕਰਦਾ ਸੀ। ਅੱਛਾ, ਦਿਲਚਸਪ ਗੱਲ ਇਹ ਹੈ ਕਿ ਜਿਹੜਾ ਬਾਹਮਣ ਹੈ ਪੰਜਾਬ ਵਿੱਚ, ਉਹਦਾ ਕੰਮ ਬਿਲਕੁਲ, ਯਾਨੀ ਜਦੋਂ ਬਾਹਮਣ ਚਲੇ ਗਏ, ਮੁਸਲਮਾਨ ਰਹਿ ਗਏ, ਤੇ ਫਿਰ ਉਹ ਕੰਮ ਹੁਣ ਮੇਰੇ ਖਿਆਲ ਹੈ ਨਾਈ ਤੇ ਮਰਾਸੀ ਕਰਦੇ ਨੇ, ਇਹ ਵਾਲੇ ਜਿਹੜੇ ਕੰਮ ਬਾਹਮਣ ਕਰਦਾ। ਕਿਉਂਕਿ ਜਿਹੜੀ ਆਪਣਾ ਦਮੋਦਰ ਦਾਸ ਦੀ ਹੀਰ ਹੈ ਨਾ, ਉਹਦੇ ਵਿੱਚ ਵੀ ਜਿਹੜਾ ਬਾਹਮਣ ਹੈ ਉਹਦਾ ਇਹੋ ਹੀ ਰੋਲ ਹੈ। ਔਰ ਬਾਹਮਣ ਜਿਹੜਾ ਹੈ ਉਹ ਇਸ ਆਪਣੀ ਯੂਨੀਕ ਪੋਜੀਸ਼ਨ ਤੋਂ ਫਾਇਦਾ ਵੀ ਚੁੱਕਦਾ ਹੈ, ਤੇ ਉਹ ਕਰਪਸ਼ਨ ਵੀ ਕਰਦਾ ਹੈ। ਮਿਸਾਲ ਦੇ ਤੌਰ ਦੇ ਉੱਤੇ ਜਿਹੜੀ ਦਮੋਦਰ ਦਾਸ ਦੀ ਹੀਰ ਹੈ, ਉਹਦੇ ਵਿੱਚ ਜਿਹੜੀ ਹੀਰ ਦੀ ਮਾਂ ਹੈ, ਉਹ ਬਾਹਮਣ ਨੂੰ ਰਿਸ਼ਵਤ ਦਿੰਦੀ ਹੈ, ਬਰਾਈਬ ਕਰਦੀ ਹੈ ਕਿ ਤੂੰ ਇਹ ਹੀਰ ਰਾਂਝੇ ਦੇ ਜਿਹੜਾ ਇਸ਼ਕ ਹੈ ਨਾ, ਇਹ ਤੂੰ ਇਹਨਾਂ ਨੂੰ, ਖੇੜਿਆਂ ਨੂੰ, ਯਾਨੀ ਹੀਰ ਜਿੱਥੇ ਵਿਆਹੀ ਜਾ ਰਹੀ ਹੈ, ਉਹਨਾਂ ਨੂੰ ਪਤਾ ਨਾ ਲੱਗਣ ਦੇਵੀਂ। ਤੇ ਉਹਦੇ ਲਈ ਬਾਹਮਣ ਜਿਹੜਾ ਉਹ ਰਿਸ਼ਵਤ ਲੈ ਲੈਂਦਾ ਹੈ, ਬਰਾਈਬ ਲੈ ਲੈਂਦਾ ਹੈ। ਤੇ ਇੱਥੇ ਵੀ ਤੁਸੀਂ ਦੇਖੋਗੇ ਕਿ ਬਾਹਮਣ ਕੀ ਕਰਦਾ ਹੈ। ਜਿਹੜੀ ਬਾਹਮਣ ਦੀ ਹਸੀਅਤ ਜਾਂ ਬ੍ਰਾਹਮਣ ਦੀ ਹਸੀਅਤ, ਜਿਹੜੀ ਗੰਗਾ ਜਮਨਾ ਵੈਲੀ ਦੇ ਵਿੱਚ ਰਹੀ ਹੈ, ਜਿੱਥੇ ਬ੍ਰਾਹਮਣਵਾਦ ਜਿਹੜਾ ਹੈ ਉਹਦੀ ਪਕੜ ਰਹੀ ਹੈ, ਪੰਜਾਬ ਵਿੱਚ ਬ੍ਰਾਹਮਣਵਾਦ ਦੀ ਪਕੜ ਕਦੀ ਰਹੀ ਨਹੀਂ ਹੈ। ਕਿਉਂਕਿ ਪਹਿਲੇ ਪੰਜਾਬ ਵਿੱਚ ਜਿਹੜਾ ਮਜ਼ਹਬ ਸੀ, ਜਿਹੜਾ ਜ਼ਿਆਦਾ ਜਿਹੜਾ ਪਾਪੂਲੇਸ਼ਨ ਵਿੱਚ ਮਜ਼ਹਬ ਮੰਨਿਆ ਜਾਂਦਾ ਸੀ, ਉਹ ਬੁੱਧ ਮਤ ਸੀ। 6ਵੀਂ 7ਵੀਂ ਸਦੀ ਤੱਕ ਰਿਹਾ। ਫਿਰ ਉਹ ਕੁਝ ਚਿਰ ਤੋਂ ਬਾਅਦ, 2-3 ਸਾਲਾਂ ਦੇ ਵਕਫੇ ਤੋਂ ਬਾਅਦ, ਫਿਰ ਉਹ ਜਿਹੜੇ ਬੁੱਧ ਮਤ ਦੇ ਮੰਨਣ ਵਾਲੇ ਪਾਪੂਲੇਸ਼ਨ ਸੀ, ਉਹ ਮੁਸਲਮਾਨ ਹੋਣਾ ਸ਼ੁਰੂ ਹੋ ਗਈ। ਤੇ ਬ੍ਰਾਹਮਣਵਾਦ ਦਾ ਉਸ ਤਰ੍ਹਾਂ ਦੀ ਪਕੜ ਇੱਥੇ ਨਹੀਂ ਰਹੀ। ਇਸੇ ਲਈ ਜਿਹੜੇ ਗੰਗਾ ਜਮਨਾ ਦੇ ਬ੍ਰਾਹਮਣ ਸਨ, ਉਹ ਪੰਜਾਬ ਦੇ ਬ੍ਰਾਹਮਣਾਂ ਨੂੰ ਸਹੀ ਹਿੰਦੂ ਨਹੀਂ ਸੀ ਮੰਨਦੇ, ਔਰ ਉਹਨਾਂ ਨੂੰ ਸਮਝਦੇ ਸਨ ਇਹਨਾਂ ਨੂੰ ਮਜ਼ਹਬ ਦਾ ਕੋਈ ਪਤਾ ਨਹੀਂ ਹੈ। But Dr. Mansoor, isn't that interesting that Brahman is a high caste though? And then to give ਹਾਂ, a ਲੇਕਿਨ ਇਹ ਹੈ ਕਿ ਜਿਹੜਾ ਪੰਜਾਬ ਦੇ ਵਿੱਚ, ਪੰਜਾਬ ਦੀ ਜਿਹੜੀ ਵਸੋਂ ਹੈ, ਵਸੇਬ ਹੈ, ਉਹਦੇ ਵਿੱਚ ਬਾਹਮਣ ਦਾ ਤੇ ਕੰਮ ਜਿਹੜਾ ਉਹ ਹੈ ਜਿਹੜਾ ਆਰਟੀਜ਼ਨ ਦਾ ਹੈ। Okay, that's interesting. ਹਾਂ, ਤੇ ਉਹ ਮੈਂ ਤੁਹਾਨੂੰ ਦੱਸ ਰਿਹਾ ਸਾਂ ਕਿ ਮਿਸਾਲ ਦੇ ਤੌਰ ਦੇ ਉੱਤੇ ਜਿਹੜਾ ਹਿੰਦੂਆਂ ਦੇ ਵਿੱਚ ਯੱਜ ਕੀਤਾ ਜਾਂਦਾ ਹੈ, ਯੱਜ ਯਾਨੀ ਆਵਾਜ਼ ਜਿਹੜੀ ਕੀਤੀ ਜਾਂਦੀ ਹੈ, ਉਹਨੂੰ ਪੰਜਾਬ ਵਿੱਚ ਤੇ ਲੀਡ ਮਰਾਸੀ ਕਰਦਾ ਸੀ। ਮਰਾਸੀ ਜਿਹੜੇ ਨੇ ਉਹੀ ਆਪਣਾ ਜਿਹੜੇ ਵੇਦਾਂ ਨੂੰ ਗਾਉਂਦੇ ਸਨ, ਤੇ ਉਹ ਯੱਜ ਉਹ ਕਰਦੇ ਸਨ। ਲੇਕਿਨ ਗੰਗਾ ਜਮਨਾ 'ਚ ਜਿਹੜਾ ਯੱਜ ਹੈ ਉਹ ਬ੍ਰਾਹਮਣ ਆਪ ਕਰਦਾ ਸੀ, ਤੇ ਗਾਉਣ ਵਾਲਿਆਂ ਨੂੰ ਇੱਕ ਛੋਟੀ ਕੈਟੇਗਰੀ, ਥੱਲੇ ਦੀ ਕੈਟੇਗਰੀ ਦੇ ਕੰਮ ਦੇ ਉੱਤੇ ਲਾਉਂਦਾ ਸੀ। ਲੇਕਿਨ ਪੰਜਾਬ ਵਿੱਚ ਤੁਸੀਂ ਵੇਖਿਆ ਹੋਏਗਾ ਕਿ ਈਵਨ ਸਿੱਖ ਗੁਰਦੁਆਰਿਆਂ ਦੇ ਵਿੱਚ ਵੀ ਜਿਹੜੇ ਮੁਸਲਮਾਨ ਭਾਈ ਨੇ, ਉਹ ਗ੍ਰੰਥ ਸਾਹਿਬ ਦਾ ਬਿਰਦ ਉਹ ਕਰਦੇ ਸਨ। ਔਰ ਬੜੇ ਮਸ਼ਹੂਰ ਗਾਉਣ ਵਾਲੇ ਵੀ ਉਹਨਾਂ ਵਿੱਚੋਂ ਨੇ ਜਿਹੜੇ ਕੰਮ ਕਰਦੇ ਰਹੇ ਨੇ। ਮਿਸਾਲ ਦੇ ਤੌਰ ਤੇ ਉੱਤੇ ਕੀ ਨਾਂ ਉਹਦਾ, ਉਹ ਬਹੁਤ ਮਸ਼ਹੂਰ ਲੋਕ ਫੋਕ ਸਿੰਗਰ ਸੀਗਾ,
ਪਾਕਿਸਤਾਨ ਦਾ। ਤੇ ਉਹ ਵੀ ਮੁਸਲਮਾਨ ਪਾਰਟੀਸ਼ਨ ਤੋਂ ਪਹਿਲੇ ਗੁਰਦੁਆਰਿਆਂ ਦਾ ਭਾਈ ਸੀਗਾ। ਫਿਰ ਕਲਾਸੀਕਲ ਸਿੰਗਰ ਜਿਹੜੇ ਨੇ ਪਾਕਿਸਤਾਨ ਦੇ ਬਹੁਤੇ ਸਾਰੇ, ਉਹ ਸਾਰੇ ਯੱਜ ਕਰਦੇ ਸਨ। ਲੇਕਿਨ ਇਹ ਹੈ ਕਿ ਇਹ ਬੜੀ ਦਿਲਚਸਪ ਗੱਲ ਇਹ ਹੈ ਕਿ ਉਹਨਾਂ ਨੂੰ ਕੋਈ ਕਿਸੇ ਮਜ਼ਹਬ ਨਾਲ ਲੈਣਾ ਦੇਣਾ ਕੋਈ ਨਹੀਂ ਸੀ ਹੁੰਦਾ, ਤੇ ਉਹ ਮੁਸਲਮਾਨਾਂ ਲਈ ਵੀ ਆਪਣਾ ਉਸ ਤਰ੍ਹਾਂ ਹੀ ਪੜ੍ਹਦੇ ਸਨ ਜਿਵੇਂ ਉਹ ਸਿੱਖਾਂ ਲਈ ਪੜ੍ਹਦੇ ਸਨ, ਜਾਂ ਜਿਵੇਂ ਉਹ ਹਿੰਦੂਆਂ ਲਈ ਪੜ੍ਹਦੇ ਸਨ। ਆਪ ਉਹ ਬੇਸਿਕਲੀ ਸੈਕੂਲਰ ਕਲਾਸ ਸੀਗੀ ਜਿਹੜੀ ਇਹ ਮਰਾਸੀਆਂ ਦੀ। ਇਹਦੀ ਬਾਹਮਣ ਦੀ ਤੇ ਮੈਂ ਤੁਹਾਨੂੰ ਇਹ ਬੈਕਗਰਾਉਂਡ ਦੱਸਣਾ ਚਾਹੁੰਦਾ ਸਾਂ। ਤੂੰ ਸੁਣ ਕਰਮੂ ਬਾਹਮਣਾ ਕਦੀ ਨਾ ਆਇਓ ਕਾਮ। ਇਹ ਤੇ ਸਾਫ਼ ਹੀ ਹੈ ਕਿ ਉਹ ਕਰਮੂ ਦਾ ਨਾਂ ਹੈ ਬਾਹਮਣ ਦਾ। ਘੋੜੀ ਦਿਆਂ ਤੇਰੇ ਚੜਨ ਨੂੰ ਕਾਠੀ ਸਣੇ ਲਗਾਮ। ਹੱਥਾਂ ਦੀਆਂ ਦੇਵਾਂ ਚੂੜੀਆਂ ਸੋਨਾ ਕਰਦੀ ਦਾਨ। ਮਤ ਗਿਫਟ ਕਰਾਂਗੀ ਤੈਨੂੰ ਸੋਨਾ। ਝੂਠੀ ਝੋਟੀ ਦਿਆਂ ਦੁੱਧ ਪੀਣ ਨੂੰ। ਤੇ ਪਹਿਲੇ ਝੋਟੀ ਹੁੰਦੀ ਹੈ ਜਿਹੜੀ ਪਹਿਲੀ ਵਾਰੀ ਜਿਹਨੇ ਬੱਚਾ ਦਿੱਤਾ ਹੁੰਦਾ ਹੈ, ਉਹ ਝੋਟੀ ਹੁੰਦੀ ਹੈ। ਝੋਟੀ ਦਿਆਂ, ਕਿਉਂਕਿ ਉਹ ਫਿਰ ਬੜਾ ਚਿਰ ਤੱਕ ਚੱਲੇਗੀ ਨਾ, ਉਹ ਤੇ ਕਈ ਫਿਰ ਬੱਚੇ ਅੱਗੇ ਦੇਗੀ। ਹਲਦੀ ਜ਼ਿਮੀ ਇਨਾਮ, ਤੇ ਇੱਕ ਹਲਦੀ ਵਿੱਚ ਜ਼ਮੀਨ ਜਿਹੜੀ ਹੈ ਉਹ ਤੈਨੂੰ ਮੈਂ ਦੇ ਦਿਆਂਗੀ। ਜਦ ਤੱਕ ਜੀਵੇ ਸਾਹਿਬਾਂ ਰੱਖੇ ਤੇਰਾ ਅਹਿਸਾਨ। ਚੌਥੇ ਨੂੰ ਚੱਦੜ ਵਿਆਹ ਲੈ ਜਾਣਗੇ, ਫਿਰ ਕੀ ਕਰੇਗਾ ਆਨ। ਅੱਛਾ, ਇਹ ਮੈਂ ਚੱਦੜਾਂ ਦੇ ਬਾਰੇ 'ਚ ਥੋੜੀ ਜਿਹੀ ਖੋਲਾਫਾਲੀ ਕੀਤੀ, ਤੇ ਉਹਨਾਂ ਵਿੱਚ ਜਿਹੜਾ ਸਰਦਾਰ ਮੁਹੰਮਦ ਦੀ ਜਿਹੜੀ ਡਿਕਸ਼ਨਰੀ ਹੈ, ਉਹਦੇ ਵਿੱਚ ਉਹਨੇ ਅਜੀਬ ਡੈਫੀਨੇਸ਼ਨ ਚੱਦਰ ਦੀ ਕੀਤੀ ਹੈ ਕਿ ਚੱਦਰ ਜਿਹੜੀ ਹੈ ਇਹ ਜੱਟ ਅਰਾਈਆਂ ਦੀ, ਇਹਦੀ ਪਹਿਲੇ ਤੇ ਹੈ ਕਿ ਜੱਟ ਅਰਾਈ ਵੱਖਰੀ ਕੋਈ ਉਹਨਾਂ ਦੀ ਇੱਕ ਗੋਤ ਹੈ ਜਿਹਨੂੰ ਚੱਦੜ ਕਹਿੰਦੇ ਨੇ। ਹੁਣ ਮਤਲਬ ਆਮ ਤੌਰ ਤੇ ਜੇ ਤੁਸੀਂ ਜੱਟ ਹੋ ਤਾਂ ਤੁਸੀਂ ਅਰਾਈ ਨਹੀਂ ਹੋ ਸਕਦੇ, ਤੇ ਅਰਾਈ ਜੱਟ ਨਹੀਂ ਹੋ ਸਕਦੇ। ਲੇਕਿਨ ਉਹ ਸਰਦਾਰ ਮੁਹੰਮਦ ਖਾਨ ਨੇ ਉਹਨੂੰ ਕਿਹਾ ਕਿ ਜੱਟ ਅਰਾਈਆਂ ਦੀ ਇਹ ਗੋਤ ਹੈ। ਗੋਤ ਦਾ ਮਤਲਬ ਸਬ ਕਾਸਟ ਹੈ। ਇੱਥੇ ਇਹ ਜਿਹੜਾ ਬੰਦ ਲੰਘਿਆ ਹੈ, ਇਹਦੇ ਵਿੱਚ ਹੁਣ ਕੋਈ ਲਫ਼ਜ਼ ਹੈ ਜਿਹੜਾ ਤੁਹਾਨੂੰ ਸਮਝ ਨਹੀਂ ਆਇਆ ਤਾਂ ਪੁੱਛ ਲਓ ਤੁਸੀਂ। ਇਹ ਸਰ ਇਹਦੇ ਵਿੱਚ ਇੱਕ ਗੱਲ ਇਹ ਹੈ ਕਿ ਚੱਦੜ ਬਾਰੇ ਹੀ ਪੁੱਛਣਾ ਸੀ। ਇੱਕ ਇੱਥੇ ਲਿਆ ਕਿ ਕਿਤੇ ਕਿਤੇ ਚੰਦੜ ਆ ਤੇ ਕਿਤੇ ਕਿਤੇ ਚੱਦੜ ਆ। ਵੈਸੇ ਉਹ ਜੱਟ ਚੱਦੜ ਰਾਈਆਂ ਹੈ, ਦੇ ਵਿੱਚ ਇਹਨਾਂ ਅੱਛਾ ਚੱਦੜ ਹੈ ਵੈਸੇ। ਆਲਰੇਡੀ ਉਹਨਾਂ ਦੇ ਜੱਟ ਰਾਈਆਂ ਦੇ ਵਿੱਚ ਕਹਿਣ ਦਾ ਮਤਲਬ ਹੁਣ ਵੀ ਲਾਸਟ ਚੱਦੜ ਨਾਂ ਹੁੰਦਾ ਹੈ ਲੋਕਾਂ ਦਾ। ਹਾਂਜੀ ਹਾਂਜੀ, ਨਹੀਂ ਹੁੰਦਾ ਚੱਦੜ ਤੇ ਲਿੱਦੜ ਇਹ ਰਲਦੇ ਮਿਲਦੇ ਥੋੜੇ ਜਿਹੇ ਨਾਂ, ਜਿੱਦਾਂ ਕਿ ਲਿੱਦੜ ਹੀ ਹੁੰਦਾ, ਉਹ ਚੱਦੜ ਨਹੀਂ ਹੁੰਦਾ। ਉਹ ਮਤਲਬ ਇਹਦੇ ਤੇ ਨੂਨ ਦੀ ਆਉਂਦੀ ਆਵਾਜ਼, ਉਹਦੇ ਤੇ ਨੂਨ ਦੀ ਨਹੀਂ ਆਉਂਦੀ ਜੀ। ਇੱਕ ਹੋਰ ਚੀਜ਼ ਮੈਂ, ਅੱਛਾ ਅਮਰਪਾਲ ਤੁਸੀਂ ਗੱਲ ਖਤਮ ਕਰ ਲਈ ਮੇਰਾ ਖਿਆਲ। ਮੈਂ ਇਹ ਗੱਲ ਪੁਆਇੰਟ ਆਊਟ ਕਰਨੀ ਸੀ ਕਿ ਜਿਹੜੀ ਉਹਨੇ ਪ੍ਰੋਮਿਸ ਕੀਤੀ ਆ ਉਹਨੂੰ, ਇੱਕ ਤੇ ਬ੍ਰਾਹਮਣ ਨੂੰ ਕੀਤੀ ਹੈ ਕਿ ਘੋੜੀ ਜਿਹੜੀ ਆ ਉਹ ਕਾਠੀ ਸਣੇ ਲਗਾਮ, ਰੈਡੀ ਟੂ ਗੋ, ਮਤਲਬ ਪ੍ਰੀਪੇਅਰਡ, ਆਲਰੇਡੀ ਟ੍ਰੇਨਡ ਘੋੜੀ ਤੈਨੂੰ ਮਿਲੇਗੀ। ਇਹ ਨਹੀਂ ਕਿ ਇੱਕ ਘੋੜੀ ਚੱਕ ਕੇ ਜਿਹੜੀ ਮਰਜ਼ੀ ਦੇ ਦਿੱਤੀ। ਔਰ ਜਿਹੜੀ ਜ਼ਮੀਨ ਵੀ ਮਿਲੇਗੀ ਉਹ ਹਲ ਵਾਲੀ ਜ਼ਮੀਨ, ਐਗਰੀਕਲਚਰਲ, ਰੈਡੀ ਫॉर ਟਿਲਿੰਗ ਜ਼ਮੀਨ ਮਿਲੇਗੀ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਕਾਠੀ ਸਣੇ ਲਗਾਮ ਦਾ ਮਤਲਬ ਇਹ ਵੀ ਹੈ ਕਿ ਘੋੜੀ ਨਹੀਂ ਦਿਆਂਗੀ, ਘੋੜੀ ਦੇ ਉੱਤੇ ਜਿਹੜੀ ਕਾਠੀ ਪਾਉਣ ਲਈ ਹੈ ਉਹ ਵੀ ਮੈਂ ਦਿਆਂਗੀ ਨਾਲ ਤੈਨੂੰ। ਤੇ ਸਣੇ ਲਗਾਮ ਮਤਲਬ ਇਹ ਹੈ ਕਿ ਉਹ ਟ੍ਰੇਨਡ ਘੋੜੀ ਹੋਏਗੀ।
ਐਵੇਂ ਘੋੜੀ ਬਿਲਕੁਲ ਨਹੀਂ ਹੋਏਗੀ। ਮੈਂ ਪੜ੍ਹਾਂ ਡਾਕਟਰ ਸਾਹਿਬ? ਹਾਂਜੀ ਪੜੋ। ਚਾਹੀਆਂ ਕੋਹਾਂ ਦਾ ਪੈਂਡਾ ਹੈ, ਕੌਣ ਆਵੇ ਕੌਣ ਜਾ। ਨਹੀਂ ਅੱਗੋਂ ਕਰਮੂ ਬੋਲਦਾ ਸੱਚੀ ਦਿਆਂ ਸੁਣਾ। ਅੱਛਾ ਜੀ 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 ਸੌਰੀ। ਅੱਗੋਂ ਕਰਮੋਂ ਬੋਲਦਾ ਸੱਚੀ ਦਿਆਂ ਸੁਣਾ, ਚਾਹੀਆਂ ਕੋਹਾਂ ਦਾ ਪੈਂਡਾ ਹੈ, ਕੌਣ ਆਵੇ ਕੌਣ ਜਾ। ਘਰ ਮਿਰਜ਼ੇ ਦੇ ਹੋਰ ਇਸਤਰੀ, ਸੁਣੀ ਦੀ ਬੁਰੀ ਬਲਾ, ਸੌਕਣ ਉੱਤੇ ਸੌਕਣ ਪਈਏ, ਮਿਰਜ਼ੇ ਲਵੇ ਅੱਧ ਵੰਡਾ। ਛੱਡ ਦੇ ਪੁਰਾਣੇ ਜੱਟ ਦੀ ਦੋਸਤੀ, ਨਵੀਂ ਕਰਮੋਂ ਵੱਲ ਲਾ। ਘਰ ਵਿੱਚ ਲਾ ਲੈ ਦੋਸਤੀ, ਬਹਿ ਕੇ ਇਸ਼ਕ ਕਮਾ। ਅੱਗੋਂ ਸਾਹਿਬਾਂ ਬੋਲਦੀ ਇੱਥੋਂ ਤਾਂ ਮੂੰਹ ਹੀ ਆ, ਤੇਰੇ। ਇੱਥੋਂ ਅੱਛਾ ਤਾਂ ਜੀ, ਹੀ ਆ। ਠੀਕ ਹਾਂਜੀ, ਠੀਕ ਇਹ ਅੱਗੋਂ ਠੀਕ ਸਾਹਿਬਾਂ ਦਾ ਫਿਰ ਅਲੱਗ ਆਂਦਾ। ਹਾਂਜੀ ਠੀਕ। ਚੌਥੇ ਨੂੰ ਚੱਦੜ ਵਿਆਹ ਲਿਜਾਣਗੇ ਫਿਰ ਕੀ ਕਰੇਗਾ। ਚੌਥੇ ਦਾ ਮਤਲਬ ਹੋ ਸਕਦਾ ਚੰਦ ਦੀ ਚੌਥੀ ਤਾਰੀਖ ਨੂੰ ਜਾਂ 4 ਦਿਨਾਂ ਬਾਅਦ ਵੀ ਇਹਨੂੰ ਪੜਿਆ ਜਾ ਸਕਦਾ ਹੈ। ਚੱਦੜ ਆ ਕੇ ਤੇ ਵਿਆਹ ਕੇ ਲੱਗੇ ਜਾਣਗੇ, ਲੈ ਡਾਕਟਰ ਜਾਣਗੇ। ਸਾਹਿਬ ਮੈਂ ਇੱਕ ਥੋੜੀ ਜਿਹੀ ਐਡ ਕਰਨਾ, ਇਹ ਅਮੂਮਨ ਚੰਨਾਂ ਦੇ ਚੰਨ ਜਿਹੜਾ ਹੁੰਦਾ ਨਾ, ਇਹ ਚੌਥੇ ਚੰਨ ਤੇ ਵਿਆਹ ਕਰਾਂਗੇ ਜਾਂ 6ਵੇਂ ਚੰਨ ਤੇ ਵਿਆਹ ਕਰਾਂਗੇ, ਇਹ ਮਹੀਨਾ ਹੀ ਹੁੰਦਾ ਸੀ ਸ਼ਾਇਦ, ਮੇਰੇ ਖਿਆਲ ਵਿੱਚ, ਪਤਾ ਨਹੀਂ। ਨਹੀਂ ਚੰਦ ਦੀ ਚੌਥੀ ਦਾ ਮਤਲਬ ਇਹ ਹੈ ਕਿ ਉਸ ਮਹੀਨੇ ਦੀ ਜਦੋਂ ਚੰਨ ਚੜੇਗਾ ਤੇ ਉਹਦੀ ਚੌਥੀ ਨੂੰ ਚੌਥੇ ਨੂੰ ਚੱਦੜ ਵਿਆਹ ਲੈ ਜਾਣਗੇ ਫੇਰ ਕੀ ਕਰੇਗਾ। ਮਤਲਬ ਮਿਰਜ਼ੇ ਨੂੰ ਸੁਨੇਹਾ ਇਹ ਦੇਣਾ ਹੈ ਕਿ ਜਦੋਂ ਚੱਦੜ ਵਿਆਹ ਕੇ ਚੌਥੇ ਨੂੰ ਲੈ ਜਾਣਗੇ ਮੈਨੂੰ, ਫੇਰ ਤੇਰੇ ਆਉਣ ਦਾ ਕੀ ਫਾਇਦਾ ਹੋਣਾ ਤੇ ਤੂੰ ਹੁਣ ਆ। ਅੱਗੋਂ ਕਰਮੂ ਬੋਲਦਾ ਸੱਚੀ ਦਿਆਂ ਸੁਣਾ, 40 ਕੋਹਾਂ ਦਾ ਪੈਂਡਾ ਹੈ, ਕੌਣ ਆਵੇ ਕੌਣ ਜਾ। ਅੱਛਾ, ਜਿਹੜਾ ਇਹ ਤੁਹਾਨੂੰ ਪਤਾ ਨਾ ਕਿ ਜਿਹੜਾ ਕੋਹ ਹੈਗਾ ਨਾ, ਇੱਕ ਕੋਹ ਉਹ 1 ਮਾਈਲ ਤੋਂ ਜ਼ਿਆਦਾ ਹੁੰਦਾ ਹੈ। ਜਿਹੜਾ ਇੱਕ ਕੋਹ ਹੈ, ਜਿਹੜਾ ਇੱਕ ਮੀਲ ਹੈ, ਉਹ ਤਕਰੀਬਨ 25 ਏਕੜ ਲੰਮਾ ਹੁੰਦਾ ਹੈ। ਤੇ ਜਿਹੜਾ ਕੋਹ ਹੈ ਉਹ 35 ਏਕੜ ਹੁੰਦਾ ਹੈ। ਉਹਦੇ ਨਾਲ ਕੋਹ ਜਿਹੜਾ ਮੀਲ ਨਾਲੋਂ ਲੰਮਾ ਹੁੰਦਾ ਹੈ। 40 ਕੋਹਾਂ ਦਾ ਪੈਂਡਾ ਹੈ, ਕੌਣ ਆਵੇ ਕੌਣ ਜਾ। ਮਤਲਬ 40 ਕੋਹ ਦੂਰ ਹੈ ਉਹ ਜਗ੍ਹਾ, ਉਹਦੀ ਮਿਰਜ਼ੇ ਸਾਹਿਬਾਂ ਤੇ ਮਿਰਜ਼ੇ ਦੇ ਇਲਾਕੇ ਦੀ। ਘਰ ਮਿਰਜ਼ੇ ਦੇ ਹੋਰ ਇਸਤਰੀ ਦਾ ਮਤਲਬ ਔਰਤ, ਬੀਵੀ, ਕਿ ਮਿਰਜ਼ੇ ਦੇ ਘਰ ਦੇ ਵਿੱਚ ਤੇ ਉਹਦੀ ਇੱਕ ਦੂਜੀ ਬੀਵੀ ਵੀ ਹੈ। ਸੁਣੀ ਦੀ ਬੁਰੀ ਬਲਾ, ਔਰ ਸੁਣਿਆ ਕਿ ਬੜੀ ਭੈੜੀ ਬਲਾ ਹੈ ਉਹ, ਯਾਨੀ ਉਹਦੀ ਜਿਹੜੀ ਪਹਿਲੀ ਬੀਵੀ ਹੈ। ਸੌਕਣ ਉੱਤੇ ਸੌਕਣ ਪਏ, ਮਿਰਜ਼ੇ ਲਵੇ ਮਿਰਜ਼ੇ ਅੱਧ ਵੰਡਾ। ਕਿ ਸੌਕਣ ਦੇ ਉੱਤੇ ਉਹ ਜਿਹੜੀ ਹੈ ਉਹ ਵੀ ਮਿਰਜ਼ੇ ਨੂੰ ਅੱਧਾ ਵੰਡੇਗੀ ਨਾ ਤੇਰੇ ਨਾਲ। ਇਹ ਉਹ ਸਾਹਿਬਾਂ ਨੂੰ ਕਹਿ ਰਿਹਾ ਹੈ ਕਰਮੂ। ਛੱਡ ਪੁਰਾਣੇ ਜੱਟ ਦੀ ਦੋਸਤੀ, ਨਵੀਂ ਕਰਮੂ ਵੱਲ ਲਾ। ਇੱਥੋਂ ਤੱਕ ਪੜਿਆ ਸੀ। ਨਹੀਂ ਸਰ ਜੀ, ਘਰ ਵਿੱਚ ਲਾ ਕੇ ਘਰ ਵਿੱਚ ਲਾ ਲੈ ਦੋਸਤੀ, ਬਹਿ ਕੇ ਇਸ਼ਕ ਕਮਾ। ਕਿ ਤੂੰ ਇੱਥੇ ਘਰ 'ਚ ਹੀ ਮੇਰੇ ਨਾਲ ਇਸ਼ਕ ਲਾ ਲੈ ਤੇ ਤੂੰ ਇਸ਼ਕ ਦੇ ਮਜ਼ੇ ਲੈ। ਮਤਲਬ ਉਹਨੇ ਆਪਣੀ ਜਿਹੜੀ ਆਪਣੇ ਆਪ ਨੂੰ ਪੇਸ਼ ਕਰ ਦਿੱਤਾ ਹੈ ਕਿ ਤੂੰ ਮਿਰਜ਼ੇ ਨੂੰ ਛੱਡ ਤੇ ਤੂੰ ਮੇਰੇ ਨਾਲ ਜੋ ਕਰਨਾ ਉਹ ਕਰ ਲੈ। ਅੱਛਾ ਡਾਕਟਰ ਸਾਹਿਬ, ਇੱਥੇ ਇੱਕ ਫੀਲਿੰਗ ਹੋ ਰਹੀ ਆ, ਕਿਉਂਕਿ ਅਸੀਂ 8-10 ਹੀ ਹਾਲੇ ਸਟੈਂਜ਼ੇ ਪੜ੍ਹੇ ਨੇ, ਔਰ ਸਟੋਰੀ ਬੜੀ ਤੇਜ਼ੀ ਦੇ ਨਾਲ, ਦੇਖੋ ਜਨਮ ਤੋਂ ਲੈ ਕੇ ਇੱਥੇ ਵਿਆਹ ਦੀਆਂ ਗੱਲਾਂ ਵੀ ਹੋ ਰਹੀਆਂ ਨੇ, ਔਰ ਐਂ ਲੱਗਦਾ ਕਿ ਵਿੱਚੋਂ
ਕੁਝ ਛੁੱਟ ਗਏ ਨੇ ਬੰਦ, ਮਤਲਬ ਕਿ ਇਨਕੰਪਲੀਟ ਹੈ ਜਾਂ ਕਿ ਵੈਸੇ ਸਟੋਰੀ ਇੰਨੀ ਤੇਜ਼ ਚੱਲ ਰਹੀ ਹੈ? ਨਹੀਂ ਇਹ ਬਿਲਕੁਲ ਟੁੱਟੀ ਫੁੱਟੀ ਹੈ, ਇਹ ਪੂਰੀ ਸਟੋਰੀ ਨਹੀਂ ਹੈਗੀ। ਇਹ ਬਸ ਲੱਗਦਾ ਹੈ ਕਿ ਜਿਹੜੇ ਟੈਂਪਲ ਸਾਹਿਬ ਨੇ ਜਿਹੜੇ ਜੋ ਕੁਝ ਸੁਣਿਆ ਉਵੇਂ ਉਹਨਾਂ ਨੇ ਲਿਖ ਦਿੱਤਾ। ਲੇਕਿਨ ਜਦੋਂ ਅਸੀਂ ਹਾਫਿਜ਼ ਬਰਖੁਰਦਾਰ ਨੂੰ ਪੜਾਂਗੇ ਨਾ, ਤੇ ਫਿਰ ਉਹ ਤੁਹਾਨੂੰ ਪੂਰੀ ਕਹਾਣੀ ਜਿਹੜੀ ਹੈ ਉਹ ਪੂਰੀ ਕਹਾਣੀ ਤੁਹਾਨੂੰ ਸੁਣਾਏਗਾ। So, Dr. Manzoor, sorry, you know, like the next two lines, those rhyme, Savar and Gawar. So, are they just out of place? The two lines, like some are 5 that rhyme, some are 3 and 2. Sorry, I'm just noticing. ਮਤਲਬ ਨਹੀਂ, ਮੈਂ ਸਮਝਿਆ ਨਹੀਂ ਤੁਹਾਡੀ ਗੱਲ। So, you know, in the Shamukhi, we're reading each stanza as 5 lines. ਅੱਛਾ ਹਾਂ, yeah. ਮੈਂ ਮੇਰਾ ਵੀ ਆਪਣਾ ਖਿਆਲ ਹੈ ਕਿ ਇਹ ਜਿਹੜੀ ਹੈ ਨਾ, ਇਹ ਜਿਹੜਾ ਇੱਥੋਂ ਤੱਕ ਪੜਿਆ ਜਾਣਾ ਚਾਹੀਦਾ ਸੀ। ਘਰ ਵਿੱਚ ਲਾਲਾ ਦੋਸਤੀ ਬਹਿ ਕੇ ਇਸ਼ਕ ਕਮਾ, ਅੱਗੋਂ ਸਾਹਿਬਾਂ ਬੋਲਦੀ ਮੂੰਹ ਤੇਰੇ ਵਿੱਚ ਸੁਆਹ, ਮਾਰਾਂ ਚਪੇੜ ਤੇਰੇ ਗਜ਼ਬ ਦੀ ਦਿਆਂ ਅਕਲ ਗਵਾ। ਕਿਉਂਕਿ ਇਹ ਰਾਈਮ ਕਰਦਾ ਹੈ, ਇਹਦੇ ਵਿੱਚ ਜਿਹੜਾ ਕਾਫੀਆ ਰਦੀਫ ਹੈ ਉਹ ਇੱਕ ਹੈ। Yeah, but then the next is Ujar, Var and Mar, and those are 3. So that I'm just trying to see the pattern. Like it's out of place. ਹਾਂ, ਅੱਗੋਂ ਸਾਹਿਬਾਂ ਬੋਲਦੀ ਉਹ ਪਹਿਲੇ ਨਾਲ ਹੀ ਰਲਾ ਕੇ ਪੜ੍ਹਨਾ ਚਾਹੀਦਾ ਹੈ। ਤੇ ਤੇਰੇ ਮੂੰਹ ਚ ਸਵਾਹ ਤੇ ਐਸੀ ਚਪੇੜ ਤੈਨੂੰ ਗਜ਼ਬ ਦੀ ਮਾਰਾਂਗੀ, ਜ਼ੋਰ ਦੀ ਮਾਰਾਂਗੀ ਕਿ ਤੇਰੀ ਅਕਲ ਗਵਾਚ ਜਾਏਗੀ। ਹਾਂਜੀ, ਪੜ੍ਹੀਏ ਜੀ ਅੱਗੇ ਡਾਕਟਰ ਸਾਹਿਬ? ਹਾਂਜੀ, ਤੇ ਮੈਂ ਪੜ੍ਹ ਦਿੰਦਾ। ਅੱਗੋਂ ਸਾਹਿਬਾ ਬੋਲਦੀ ਤੇਰੇ ਮੂੰਹ ਚ ਸਵਾਹ, ਮਾਰਾਂ ਚਪੇੜ ਤੇਰੇ ਗਜ਼ਬ ਦੀ ਦਿਆਂ ਅਕਲ ਗਵਾ। ਖਬਰ ਹੋ ਜਾਏ ਮੇਰੇ ਬਾਪ ਨੂੰ ਤੈਨੂੰ ਸ਼ਹਿਰੋਂ ਦੇ ਉਜਾੜ, ਤੇ ਖਬਰ ਹੋ ਜਾਏ ਵੀਰ ਸ਼ਮੀਰ ਨੂੰ ਤੈਨੂੰ ਕਰੇ ਮਾਰ। ਜੇ ਖਬਰ ਹੋ ਜਾਏ ਪਿੰਡ ਦੇ ਮੁੰਡਿਆਂ ਕਰਨ ਢੀਮਾਂ ਦੀ ਮਾਰ, ਭਲਕੇ ਸਰਾਧ ਦਾਦਾ ਆਉਣਗੇ ਨਿਉਂਦੇ ਖਾਣ ਤੇ ਜਾ। ਲੱਗਣੀ ਆ ਮੈਂ ਤੇਰੀ ਪੋਤਰੀ ਬਹਿ ਗਿਆ ਰੰਨ ਬਣਾ, ਲੱਗੂ ਕਚਹਿਰੀ ਖੀਵੇ ਬਾਪ ਦੀ ਤੈਨੂੰ ਬੰਨ ਕੇ ਲਊ ਮੰਗਾ। ਹਾਂਜੀ, ਉਹ ਹੁਣ ਸਾਹਿਬਾਂ ਉਹਨੂੰ ਜਿਹੜੀ ਹੈ ਉਹ ਝਾੜ ਰਹੀ ਹੈ ਨਾ, ਕਿ ਤੂੰ ਇਹ ਜਿਹੜੀ ਆਸ਼ਕੀ ਝਾੜ ਰਹੇ ਹੈ, ਜੇ ਮੇਰੇ ਪਿਓ ਨੂੰ ਪਤਾ ਲੱਗ ਜਾਏ ਤੈਨੂੰ ਸ਼ਹਿਰੋਂ ਦੇਣ ਉਜਾੜ, ਤੈਨੂੰ ਸ਼ਹਿਰੋਂ ਕਢਵਾ ਦੇਣਗੇ ਉਹ। ਤਾਂ ਖਬਰ ਹੋ ਜਾਏ ਵੀਰ ਸ਼ਮੀਰ ਨੂੰ ਤੈਨੂੰ ਕਰਨ ਵਾਰ, ਜੇ ਮੇਰੇ ਭਰਾ ਨੂੰ ਪਤਾ ਲੱਗ ਗਿਆ ਸ਼ਮੀਰ ਨੂੰ ਤੇ ਤੇਰੇ ਉੱਤੇ ਮਤਲਬ ਹਥਿਆਰਾਂ ਨਾਲ ਹਮਲਾ ਹੋਏਗਾ। ਜੇ ਖਬਰ ਹੋ ਜਾਏ ਪਿੰਡ ਦੇ ਮੁੰਡਿਆਂ ਕਰਦੇ ਢੇਮਾਂ ਦੀ ਮਾਰ। ਢੇਮਾਂ ਤੇ ਤੁਹਾਨੂੰ ਪਤਾ ਹੀ ਹੁੰਦਾ ਨਾ ਕੀ ਇਹ ਢੇਲਾ ਹੁੰਦਾ ਹੈ, ਮਿੱਟੀ ਦਾ ਜਿਹੜਾ ਉਹਨੂੰ ਢੇਮ ਕਹਿੰਦੇ ਨੇ। ਤੇ ਜੇ ਪਿੰਡ ਦੇ ਮੁੰਡਿਆਂ ਨੂੰ ਪਤਾ ਲੱਗ ਗਿਆ ਇਸ ਗੱਲ ਦਾ ਕਿ ਤੂੰ ਇਹ ਮੈਨੂੰ ਆਫਰ ਕੀਤੀ ਹੈ ਤੇ ਤੈਨੂੰ ਢੇਮਾਂ ਮਾਰਨਗੇ ਉਹ ਬਹੁਤ। ਅੱਛਾ, ਇਹ ਜਿਹੜਾ ਅਗਲਾ ਮਿਸਰਾ ਹੈ ਨਾ, ਇਹਦੇ ਉੱਤੇ ਤੁਸੀਂ ਕਮੈਂਟ ਕਰੋ, ਭਲ ਕੇ ਇਹਨੂੰ ਕਿਵੇਂ ਡਿਸਾਈਫਰ ਕੀਤਾ ਜਾਏ। ਭਲ ਕੇ ਸਰਾਧ ਦਾਦਾ ਆਉਣਗੇ, ਇਹਨੂੰ ਇੰਝ ਵੀ ਪੜ੍ਹਿਆ ਜਾ ਸਕਦਾ। ਨਿਉਂਦਰੇ ਖਾਂ ਤੇ ਜਾਤ ਸਮਝ ਆਉਂਦੀ ਹੈ। ਨਿਉਂਦਰਾ ਹੁੰਦਾ ਹੈ ਜਿਹੜਾ ਇਨਵੀਟੇਸ਼ਨ ਹੈ, ਇਨਵੀਟੇਸ਼ਨ ਨਿਉਂਦਰਾ, ਸੌਰੀ ਨਿਉਂਦਰਾ ਉਹ ਹੁੰਦਾ ਜਿਹੜਾ ਆਪਣਾ ਦਿੰਦੇ ਨੇ ਗਿਫਟ ਦੇ ਤੌਰ ਗਿਫਟ ਦਿੰਦੇ ਨੇ, ਜਿਹੜੇ ਉਹਨਾਂ ਨੂੰ ਦਾਨ ਦਕਸ਼ਨਾ ਦਿੰਦੇ ਨੇ। ਇਹਦਾ ਤੇ ਇਹੀ ਮਤਲਬ ਹੈ ਨਾ ਕਿ ਤੂੰ ਆਪਣਾ ਕੰਮ ਕਰ, ਜੋ ਤੇਰਾ ਕੰਮ ਹੈ ਤੇਰਾ ਕੰਮ ਹੈ। ਜਿੱਦਾਂ ਹੁਣ ਅਗਲੇ ਭਲਕੇ ਹੁਣ ਜਦ ਦਾਦਿਆਂ ਦੇ ਸ਼ਰਾਧ ਆਉਣਗੇ ਤੈਨੂੰ ਬੁਲਾਉਣਗੇ, ਤੂੰ ਜਾ ਖਾ ਆਪਣਾ, ਤੂੰ ਇਹ ਕੀ ਗੱਲ ਕਰ ਰਿਹਾ, ਤੂੰ ਤੇਰਾ ਕੰਮ ਉਹ ਹੈ, ਤੂੰ ਉਹੀ ਕਰ। ਹਾਂ, ਇਹ ਵੀ ਹੋ ਸਕਦਾ ਹੈ
ਕਿ ਭਲਕੇ ਜਦੋਂ ਦਾਦਿਆਂ ਦਾ ਸ਼ਰਾਧ ਹੋਏਗਾ ਤੇ ਕਿ ਤੈਨੂੰ ਜੋ ਤੇਰਾ ਕੰਮ ਹੈ ਤੂੰ ਉਹ ਕਰ, ਤੂੰ ਮਤਲਬ ਕਿ ਤੂੰ ਉਹੀ ਕਰ ਜੋ ਤੇਰਾ ਕੰਮ ਹੈਗਾ। ਤੇਰਾ ਕੰਮ ਤੇ ਇਹੀ ਹੈ ਨਾ, ਜਿੱਦਾਂ ਤੂੰ ਕਿੱਥੇ ਆਸ਼ਕੀ ਚ ਪੈ ਰਿਹਾ। ਹਾਂ ਲੱਗਨੀਆਂ ਤੇਰੀ ਪੋਤਰੀ ਬਹਿ ਗਏ ਰੰਨ ਬਣਾ, ਲੱਗੇ ਕਚਹਿਰੀ ਖੀਵੇ ਬਾਪ ਦੀ ਤੈਨੂੰ ਬੰਨ ਕੇ ਲਾਂ ਮੰਗਵਾ। ਇਹ ਤਾਂ ਸਾਫ਼ ਹੀ ਆ, ਇਹਨਾਂ ਦੀ ਕੋਈ ਤਸ਼ਰੀਹ ਦੀ ਲੋੜ ਨਹੀਂ। ਭਲਕੇ ਲੇਕਿਨ ਬੀਬਾ ਜੀ ਜਿਹੜਾ ਭਲਕੇ ਸਰਾਧ ਦਾਦਾ ਆਉਣਗੇ, ਇਹ ਤੇ ਮੈਂ ਸੈਟੀਸਫਾਈਡ ਨਹੀਂ ਹੈ। ਮੈਂ ਬੜੀ ਇਹਦੇ ਤੇ ਕੀਤੀ ਹੈ ਖੋਜ, ਲੇਕਿਨ ਮੇਰੇ ਖਿਆਲ 'ਚ ਇਹ ਅਜੇ ਵੀ ਡਿਸਾਈਫਰ ਕਰਨ ਵਾਲੀ ਹੈ। ਇਹ ਲਾਈਨ ਜਿਹੜੀ ਹੈਗੀ ਹੈ ਕਿ ਇਹ ਸਰਾਧ ਯਾਨੀ ਸ਼ਰਾਧ ਦਾਦਾ ਆਉਣਗੇ, ਦਾਦਿਆਂ ਦੇ ਸ਼ਰਾਧ, ਦਾਦਿਆਂ ਦੇ ਸ਼ਰਾਧ। ਦਾਦਿਆਂ ਦੇ ਸ਼ਰਾਧ ਇਹ ਨਹੀਂ, ਇਹ ਤੁਹਾਡੀ ਸਹੀ ਹੈ। ਮੈਂ ਇੰਜ ਵੀ ਪੜ੍ਹ ਕੇ ਇਹਨੂੰ ਦੇਖਿਆ, ਤੇ ਮੈਂ ਇਹਨੂੰ ਕਈ ਤਰ੍ਹਾਂ ਪੜ੍ਹ ਕੇ ਵੇਖਿਆ। ਤੇ ਨਿਉਂਦਰੇ ਖਾ ਨਹੀਂ, ਨਿਉਂਦਰੇ ਖਾਂ ਤੇ ਜਾ, ਯਾਨੀ ਮੈਂ ਨਿਉਂਦਰੇ ਖਾਵਾਂ ਤੇ ਤੂੰ ਜਾ, ਤੂੰ ਨਿਉਂਦਰੇ ਖਾ ਜਾ, ਤੇਰਾ ਇਹੀ ਕੰਮ ਆ। ਤੈਨੂੰ ਸ਼ਰਾਧਾਂ ਤੇ ਲੋਕੀ ਸੱਦਦੇ ਨੇ, ਤੂੰ ਉੱਥੇ ਜਾਇਆ ਕਰ, ਉਹਨਾਂ ਦੇ ਤੂੰ ਸ਼ਰਾਧ ਖਾਇਆ ਕਰ, ਨਿਉਂਦਰੇ ਉਹਨਾਂ ਦੇ ਲਿਆ ਕਰ, ਜੋ ਤੇਰਾ ਕੰਮ ਹੈ। ਉਹੀ ਜਦੋਂ ਦਕਸ਼ਨਾ ਲੈਣ ਜਾਂਦੇ ਹੁੰਦੇ ਆ। ਆਹੋ ਉਹ ਗੱਲ ਹੋ ਗਈ ਬਾਹਮਣਾਂ ਦੀ। ਇਹ ਹੋ ਗਈ ਜਿੱਦਾਂ ਅੱਗੇ ਹੁਣ ਜਦੋਂ ਸਿੱਖ ਬਹਾਲ ਦਿੰਦੇ, ਉਦੋਂ ਬਾਹਮਣਾਂ ਨੂੰ ਦਿੰਦੇ ਹੁੰਦੇ ਸੀ ਦਕਸ਼ਨਾ, ਹਨਾ, ਸ਼ਰਾਧਾਂ ਤੇ ਦਾਨ ਪੁੰਨ ਹੁੰਦਾ ਸੀ ਆਪਣੇ ਵਿਛੜੀਆਂ ਪਿਤਰਿਆਂ ਦੇ। ਠੀਕ। ਚਲੋ ਗੱਲ ਪੜ੍ਹਦੇ ਆ ਗਾਹਾਂ। ਹਾਂਜੀ ਪੜ੍ਹ ਦਿਓ। ਡਾਕਟਰ ਸਾਹਿਬ ਤੁਸੀਂ ਆਪਣੀ ਵੀ ਇੰਟਰਪ੍ਰੀਟੇਸ਼ਨ ਜਿਹੜੀ ਰਿਸਰਚ ਕੀਤੀ ਉਹ ਵੀ ਦੱਸੋ ਨਾ ਸਾਨੂੰ। ਉਹ ਵੀ ਦੱਸ ਦਿਓ। ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਇਹ ਸ਼ਰਾਧ ਹੈ, ਸਿਰ ਅੱਧ ਹੈ, ਯਾਨੀ ਜਿਹੜੇ ਮੇਰੇ ਜ਼ਿਹਨ 'ਚ ਸਵਾਲ ਨੇ। ਦਾਦਾ ਆਉਣਗੇ, ਇਹਨੂੰ ਤੁਸੀਂ ਦਾਦਾ ਯਾਨੀ ਗ੍ਰੈਂਡਫਾਦਰ ਦੇ ਤੌਰ ਤੇ ਵੀ ਪੜ੍ਹ ਸਕਦੇ ਹੋ, ਤੇ ਇਹਨੂੰ ਤੋੜ ਵੀ ਸਕਦੇ ਹੋ ਦਾ ਯਾਨੀ ਦੂਜੇ ਦਾ ਮਤਲਬ ਸਟ੍ਰੈਟੇਜੀ। ਇਹ ਮੈਂ ਕਈ ਤਰ੍ਹਾਂ ਇਹਨੂੰ ਭੰਨ ਤੋੜ ਕੇ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ, ਲੇਕਿਨ ਜਿਹੜੀ ਕਲੋਜ਼ੈਸਟ ਉਹੀ ਹੈ ਮੇਰੇ ਵੀ ਜ਼ਿਹਨ 'ਚ ਉਹੀ ਬਣਦੀ ਹੈ ਜਿਹੜੀ ਆਪਣਾ ਬੀਬਾ ਜੀ ਨੇ ਕਿਹਾ ਹੈ। ਲੇਕਿਨ ਇਹਦੇ ਪਿੱਛੇ ਲੱਗਾ, ਇਹਨੂੰ ਕੁਝ ਨਾ ਕੁਝ ਕਰਾਂਗਾ ਜ਼ਰੂਰ। ਜਿਹੜਾ ਲਫ਼ਜ਼ ਸ਼ਰਾਧ ਹੈ, ਲਫ਼ਜ਼ ਸ਼ਰਾਧ ਦਾ ਕੀ ਮਤਲਬ ਆ ਲਿਟਰਲੀ? ਮੇਰਾ ਖਿਆਲ ਸ਼ਰਾਧ ਤੇ ਸ਼ਰਾਧ ਹੀ ਹੈ ਨਾ, ਜਿਹੜਾ ਸ਼ਰਾਧਾ ਤੋਂ ਸ਼ਰਾਧ ਬਣ ਗਿਆ। ਹਾਂ, ਜਿਹੜਾ ਸ਼ਰਧਾ ਤੋਂ ਸ਼ਰਾਧ ਬਣਿਆ। ਸ਼ਰਧਾ ਦੇ ਨਾਲ ਜਿਹੜਾ ਤੁਸੀਂ ਦਾਨ ਪੁੰਨ ਕਰਦੇ ਹੋ, ਜਿਹੜੀ ਤੁਹਾਡੀ ਸ਼ਰਧਾ ਹੈ, ਜਿਹੜੀ ਤੁਹਾਡੀ ਬਿਲੀਫ ਸਿਸਟਮ ਹੈ। ਵੈਸੇ ਤੇ ਸ਼ਰਾਧ ਦਾ ਮਤਲਬ ਤੇ ਹੈ ਕਿ ਮੈਂ ਪੁਸ਼ਪਾ ਜੀ ਨਾਲ ਵੀ ਕੰਸਲਟ ਕੀਤਾ ਸੀ ਸ਼ਰਾਧ ਦੇ ਬਾਰੇ 'ਚ, ਕਿ ਜਿਹੜੀ ਕਿਸੇ ਦੇ ਮਰਨ ਤੋਂ ਬਾਅਦ ਜਿਹੜੀ ਪੁੰਨ ਦਾਨ ਕੀਤਾ ਜਾਂਦਾ ਹੈ ਉਹ ਸ਼ਰਾਧ ਹੁੰਦਾ ਹੈ। ਉਹ ਤੇ ਇੱਕ ਪਾਰਟਿਕੂਲਰ ਟਾਈਮ ਤੇ ਹੁੰਦਾ ਹੈ ਨਾ, ਤੇ ਉਹ ਹਰ ਸਾਲ ਕੀਤਾ ਜਾਂਦਾ ਹੈ। ਹਰ ਸਾਲ ਪਾਰਟਿਕੂਲਰ ਟਾਈਮ ਤੇ ਸਾਰੇ ਤੁਹਾਡੇ ਬਜ਼ੁਰਗਾਂ ਦਾ ਤੁਸੀਂ ਸ਼ਰਾਧ ਕਰਦੇ ਹੋ। ਹਾਂਜੀ, ਪਰ ਲਫ਼ਜ਼ ਉਹੀ ਅਮਰ ਕਹਿ ਰਹੇ ਨਾ ਕਿ ਲਫ਼ਜ਼ ਸ਼ਰਾਧ ਕਿੱਥੋਂ ਆਇਆ, ਤਾਂ ਮੈਨੂੰ ਲੱਗਦਾ ਕਿ ਸ਼ਰਧਾ ਤੋਂ ਆਇਆ। ਤੁਸੀਂ ਆਪਣੀ ਸ਼ਰਧਾ ਨਾਲ ਜਿਹੜੀ ਉਹਨਾਂ ਨੂੰ ਦਾਨ ਦਕਸ਼ਨਾ ਲੋਕਾਂ ਨੂੰ ਦਿੰਦੇ ਹੋ। I mean the basis of the word ਸ਼ਰਾਧ। ਨਹੀਂ, ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਸਹੀ ਨਹੀਂ ਕਹਿ ਰਹੇ, ਲੇਕਿਨ ਮੈਂ ਇਹ ਤੇ ਫਰਦਰ ਰਿਸਰਚ ਕਰਾਂਗਾ ਤੇ ਫਿਰ ਅਗਲੀ ਵਾਰੀ ਤੁਹਾਡੇ ਨਾਲ ਸਾਂਝੀ ਕਰਾਂਗਾ। ਗਾਂ ਪੜ੍ਹਦੇ ਹੀ। ਹਾਂਜੀ। ਇਹ ਗੁਣਾ ਮੇਰਾ ਬਖਸ਼ ਲੈ, ਸਾਹਿਬਾਂ ਜਿੱਥੇ ਘੱਲੋ ਉੱਥੇ ਜਾ,
ਡੇਰਾ ਲੱਗਾ ਅਫੀਮ ਦਾ ਸਾਡੀ ਅਕਲ ਟਿਕਾਣੇ ਨਾ, ਮੈਂ ਤੇ ਭੋਲਾ ਗਰੀਬ ਹਾਂ ਮੇਰੀ ਰੱਖ ਧੌਲਿਆਂ ਦੀ ਲਾਜ, ਬੜੀ ਰਾਤੋਂ ਉੱਠ ਕੇ ਤੁਰ ਪਵਾ ਖਰਲਾ ਦੀ ਰਾਹ। ਇਹ ਗੁਨਾਹ ਮੇਰਾ ਬਖਸ਼ ਲੈ ਸਾਹਿਬਾਂ, ਜਿੱਥੇ ਘੱਲੇ ਉੱਥੇ ਜਾਂ, ਡੋਰਾ ਲੱਗਾ ਅਫੀਮ ਦਾ ਸਾਡੀ ਅਕਲ ਟਿਕਾਣੇ ਨਾ। ਡੋਰਾ ਲੱਗਾ ਅਫੀਮ ਦਾ ਮਤਲਬ ਅਫੀਮ ਦਾ ਮੈਂ ਪੀਸ ਜਿਹੜਾ ਉਹ ਖਾ ਲਿਆ ਸੀ ਤੇ ਮੇਰੀ ਹੋਸ਼ ਗੁਆਚ ਗਈ ਸੀ। ਯਾਨੀ ਕਿ ਅੰਡਰ ਦ ਇਨਫਲੂਐਂਸ ਆਫ ਅਫੀਮ, ਅੰਡਰ ਦਾ ਇਨਫਲੂਐਂਸ ਆਫ ਏ ਡਰਗ। ਅਫੀਮ ਤੇ ਅਫੀਮ ਹੀ ਹੁੰਦੀ ਹੈ ਨਾ, ਓਪੀਅਮ ਹੈ ਨਾ ਅਫੀਮ ਜਿਹੜੀ ਹੈ। ਜੀ ਅੰਡਰ ਦ ਇਨਫਲੂਐਂਸ ਆਫ ਓਪੀਅਮ, ਹਾਂਜੀ। ਆਹੋ, ਉਹ ਡੋਰਾ ਦਾ ਮਤਲਬ ਹੈ ਉਹ ਜਿਹੜਾ ਛੋਟੀ ਜਿਹੀ ਢੇਲੀ ਬਣਾਉਂਦੇ ਨੇ ਨਾ ਅਫੀਮ ਦੀ। ਅਫੀਮੀ ਜਿਹੜੇ ਨੇ ਉਹ ਛੋਟੀ ਜਿਹੀ ਗੋਲੀ ਬਣਾ ਕੇ ਤੇ ਉਹ ਖਾ ਲੈਂਦੇ ਨੇ। ਉਹਨੂੰ ਉਹ ਜਿਹੜੀ ਉਹ ਛੋਟੀ ਜਿਹੀ ਬਣਾਉਂਦੇ ਨੇ ਨਾ ਗੋਲੀ, ਉਹਨੂੰ ਡੋਰਾ ਵੀ ਕਹਿੰਦੇ ਨੇ। ਤੇ ਮੈਂ ਤੇ ਭੋਲਾ ਗਰੀਬ ਹਾਂ ਮੇਰੀ ਰੱਖ ਧੌਲਿਆਂ ਦੀ ਲਾਜ। ਧੌਲਿਆਂ ਦਾ ਮਤਲਬ ਗ੍ਰੇ ਹੇਅਰ। ਬਜ਼ੁਰਗੀ ਦੀ ਲਾਜ ਰੱਖ। ਆਹੋ, ਮਤਲਬ ਮੇਰੀ ਮੈਂ ਬਜ਼ੁਰਗੀ। ਸਿਆਣਾ ਹੁਣ ਤੇ ਅਸੀਂ ਕਹਿੰਦੇ ਨਹੀਂ, ਉਹ ਮੈਂ ਡਰੰਕ ਸਾਂ ਤੇ ਮੈਂ ਇਹ ਕਹਿ ਗਿਆ। ਹੁਣ ਅਫੀਮ ਤੇ ਹੈ ਨਹੀਂ, ਹੁਣ ਤੇ ਡਰੰਕ ਹੋ ਕਿਸ ਤਰ੍ਹਾਂ ਦੀਆਂ ਗੱਲਾਂ ਸਫਾਈਆਂ ਦੇ ਰਿਹਾ, ਸਫਾਈਆਂ ਦੇ ਰਿਹਾ ਆਪਣੀ। forgive me ਜਸਟੀਫਿਕੇਸ਼ਨ ਦੇ ਰਿਹਾ ਨਾ। ਮਤਲਬ ਮਾੜਾ ਬੰਦਾ ਹੈ ਤੇ ਉਹ ਆਪਣਾ ਹੱਥ ਉਹਨੇ ਵੱਡਾ ਮਾਰਿਆ ਤੇ ਉਹ ਜਦੋਂ ਅੱਗੋਂ ਉਹਨੂੰ ਛਿੱਤਰ ਪਏ ਨੇ ਤੇ ਉਹਨੇ ਫਿਰ ਦੂਜਾ ਫਿਰ ਵਾਪਸ ਕਮੀ ਦਾ ਕਮੀ ਬਣ ਗਿਆ। ਤੇ ਸਰ ਜੀ ਉਹੀ ਜਿਹੜੀ ਪੁਰਾਣੀ ਗੱਲ ਆਪਾਂ ਕਹਿੰਦੇ ਸੀ ਨਾ, ਤਿੰਨ ਸਿਓ ਨਾਂਗਾ ਹੋ ਗਿਆ, ਪਿੜ ਵਾਲੀ ਗੱਲ ਇਹੀ ਆ ਕਿ ਵੀ ਜੋ ਇਹਦਾ ਸੀਗਾ ਇਹ ਛੁਪਾ ਨਹੀਂ ਸਕੇ। ਜਦ ਜਿਹੜਾ ਵੀ ਉਹਦੇ ਅੱਗੇ ਜਾਂਦਾ ਸੀ ਉਹ ਆਪਣੀ ਚਾਹਤ ਨੂੰ ਛੁਪਾ ਨਹੀਂ ਸੀ ਸਕਦਾ। ਇਹ ਉੱਥੇ ਵੀ ਗੱਲ ਆ ਜਾਂਦੀ ਵਾਪਸ। ਆਹੋ, ਅੱਛਾ ਜੀ। ਅੱਗੇ ਕਿੰਨੇ ਪੜ੍ਹਨਾ ਹੈ? ਮੈਂ ਪੜ੍ਹ ਦਿੰਦਾ ਦੁਬਾਰਾ। ਤੁਸੀਂ ਮੈਂ ਪੜ੍ਹ ਪੜ੍ਹਨਾ, ਦਿਓ। ਯੂ ਡੋਂਟ ਮਾਈਂਡ। ਤੁਸੀਂ ਪੜ੍ਹੋ। ਯਾ ਦੈਟਸ ਫਾਈਨ। ਸਿਆਲਾਂ ਤੋਂ ਬਾਹਮਣ ਤੁਰ ਪਿਆ ਖਰਲਾਂ ਦੀ ਰਾਹ, ਲੋਕ ਕੋਲ ਮਿਰਜ਼ੇ ਦੇ ਆ ਕੇ ਦੱਸ ਦਿੱਤੀ ਸਾਹੇ ਦੀ ਪਾ। ਮਹਿੰਦੀ ਸਾਹਿਬਾਂ ਦੇ ਵਿਆਹ ਦੀ ਚਲ ਕੇ ਹੱਥੀਂ ਆਪਣੇ ਲਾ, ਭੇਜਿਆ ਸਾਹਿਬਾਂ ਦਾ ਆ ਗਿਆ ਛੇਤੀ ਹੋ ਤਿਆਰ। ਇਹ ਸਾਡਾ ਇੱਥੇ ਹੀ ਖਤਮ ਹੋ ਜਾਂਦਾ। ਅੱਛਾ, ਬੜੀ ਰਾਤੋਂ ਮਤਲਬ ਕਾਫੀ ਰਾਤ ਲੰਘ ਗਈ ਸੀ ਤੇ ਉਹ ਤੁਰ ਪਿਆ ਉੱਥੋਂ ਖਰਲਾਂ ਵੱਲ ਤੁਰ ਪਿਆ। ਇਹ ਸਿਆਲ ਜਿਹੜੇ ਨੇ ਇਹ ਤੇ ਝੰਗ ਵੱਲ ਰਹਿੰਦੇ ਸਨ ਨਾ, ਤੇ ਜਿਹੜੇ ਖਰਲ ਨੇ ਇਹ ਮਿੰਟਗੁਮਰੀ ਜਾਂ ਸਾਹੀਵਾਲ ਦੇ ਇਲਾਕੇ ਵਿੱਚ ਰਹਿੰਦੇ ਸਨ। ਤੇ ਉਹ ਪਹਿਲੇ ਦੱਸ ਚੁੱਕਿਆ ਕਿ 40 ਕੋਹਾਂ ਦਾ ਪੈਂਡਾ ਹੈ ਜਿਹੜਾ ਮੈਂ ਤੁਰ ਕੇ ਜਾਣਾ ਹੈ। ਤੇ ਉਹ ਹੁਣ ਤੁਰ ਪਿਆ ਕੋਲ ਮਿਰਜ਼ੇ ਦੇ ਆ ਕੇ ਸਾਹੇ ਦੀ ਪਾ। ਤੇ ਮਿਰਜ਼ੇ ਦੇ ਲਾਗੇ ਮਿਰਜ਼ੇ ਦੇ ਕੋਲ ਆ ਕੇ ਉਹਨੇ, ਸਾਹੇ ਦਾ ਮਤਲਬ ਹੈ ਸ਼ਾਦੀ ਦੀ ਜਿਹੜੀ ਗੰਢ ਹੁੰਦੀ ਹੈ, ਜਾਂ ਸ਼ਾਦੀ ਦਾ ਜਿਹੜਾ ਮੈਸੇਜ ਹੈ ਉਹ ਉਹਨੇ ਦੇ ਦਿੱਤਾ ਉਹਨੂੰ।
ਤੇ ਨਾਲ ਇਹ ਵੀ ਕਿਹਾ ਕਿ ਮਹਿੰਦੀ ਸਾਹਿਬਾਂ ਦੇ ਵਿਆਹ ਦੀ ਚੱਲ ਕੇ ਹੱਥੀਂ ਆਪਣੇ ਲਾ, ਕਿ ਸਾਹਿਬਾਂ ਦੇ ਉਹਨੂੰ ਮਤਲਬ ਇਹ ਆ ਕਿ ਟਾਂਟ ਕਰ ਰਿਹਾ ਨਾ ਕਿ ਤੂੰ ਸਾਹਿਬਾਂ ਦੇ ਵਿਆਹ ਦੀ ਮਹਿੰਦੀ ਜਿਹੜੀ ਹੈ ਉਹ ਆਪਣੇ ਹੱਥੀਂ ਲਾ ਜਾ ਕੇ ਭੇਜਿਆ ਸਾਹਿਬਾਂ ਦਾ ਆ। ਹਾਂਜੀ, ਲਾ ਕੇ ਲਾ, ਆਪਣੇ ਲਾ ਯਾਨੀ ਟੂ ਪੁੱਟ, ਲਗਾ, ਤੁਸੀਂ ਲਗਾਣਾ, ਹਾਂ, ਲਾ। ਕਿ ਆਪਣੇ ਵਿਆਹ ਦੀ ਮਹਿੰਦੀ ਲਾ ਤੂੰ ਉਹਦੇ ਹੱਥਾਂ 'ਚ। ਨਹੀਂ ਨਹੀਂ, ਇਹਦੇ ਚ ਸਟਾਂਡ ਕਰ ਰਿਹਾ ਕਿ ਉਹਦਾ ਵਿਆਹ ਹੋ ਰਿਹਾ ਹੈ ਚਦਰਾਂ ਨਾਲ, ਹਾਂ, ਤੇ ਉਹਦੇ ਵਿਆਹ ਦੀ ਜਿਹੜੀ ਮਹਿੰਦੀ ਹੈ ਉਹ ਤੂੰ ਜਾ ਕੇ ਲਾ, ਮਤਲਬ ਇਹ ਉਹਨੂੰ ਟਾਂਟ ਕਰ ਰਿਹਾ ਨਾ। ਹਾਂ, ਕਿ ਵੀ ਜਿਹਨੂੰ ਤੂੰ ਚਾਹਨਾ ਉਹਨੂੰ ਮਹਿੰਦੀ ਜਾ ਕੇ ਤੂੰ ਆਪੇ ਹੀ ਲਾ। ਆਹੋ, ਮਤਲਬ ਯਾਦ ਇਹ ਹੈ ਕਿ ਤੂੰ ਉਹਨੂੰ ਜੋ ਉਹ ਚਾਹੁੰਦੀ ਹੈ ਕਿ ਉਹਨੂੰ ਲੈ ਜਾ, ਜਾਂ ਤੇ ਉਹ ਕਰ, ਤੇ ਜਾਂ ਫਿਰ ਉਹਦੇ ਵਿਆਹ ਦੀ ਮਹਿੰਦੀ ਉਹਨੂੰ, ਉਹਦੀ ਜਿਹੜੀ ਮਹਿੰਦੀ ਲੱਗਣੀ ਹੈ ਵਿਆਹ ਤੇ ਉਹ ਤੂੰ ਫਿਰ ਆਪਣੇ ਹੱਥੀਂ ਲਾ। ਇਹ ਮੇਰੇ ਖਿਆਲ ਇੱਥੇ ਕਰਮੋ ਬਾਹਮਣ ਦਾ ਕੈਰੈਕਟਰ ਵੀ ਜਿਹੜਾ ਪਹਿਲਾਂ ਹੀ ਦੱਸਿਆ, ਗੱਲਾਂ ਜਿੱਦਾਂ ਕਰਦਾ, ਔਰ ਇਹ ਵੀ ਜਿਹੜੀ ਗੱਲ ਵਿੱਚ ਜੁਗਤ ਮਾਰ ਗਿਆ ਨਾ, ਉਹਦਾ ਕੈਰੈਕਟਰ ਕਾਫੀ ਕਲੈਰੀਫਾਈ ਕੀਤਾ ਕਿ ਉਹ ਬੰਦਾ ਜਿਹੜਾ ਥੋੜਾ ਜਿਹਾ ਨਾ ਗੱਲਾਂ ਬਾਤਾਂ 'ਚ ਹੈਰਾਫੇਰੀ ਮਾਸਟਰ ਹੈ। ਹਾਂ, ਉਹ ਮਤਲਬ ਇਹ ਹੈ ਕਿ ਉਹ ਤੇ ਖਾਂਦੇ ਗੱਲਾਂ ਦਾ ਹੀ ਖਾਂਦੇ ਨੇ ਨਾ। ਇਹ ਜਿਹੜੇ ਬਾਹਮਣ ਹੋਣ ਜਾਂ ਫਿਰ ਉਹਦੀ ਥਾਂ ਜਿਹੜੇ ਮਰਾਸੀ ਆ ਗਏ ਜਾਂ ਜੋ ਵੀ ਆ ਗਏ, ਉਹ ਬੜੀ ਸਿਆਸਤ ਕਰਦੇ ਨੇ ਔਰ ਬੜੀ ਸਿਆਸਤ ਜਾਣਦੇ ਨੇ, ਗੱਲ ਜੁਗਤ ਲਾਉਣਾ ਜਾਣਦੇ ਨੇ, ਮਜ਼ਾਕ ਕਰਨਾ ਜਾਣਦੇ ਨੇ। ਉਹ ਤਾਂ ਵਹੀ ਹੈ ਨਾ, ਕਹਿੰਦੇ ਕਿ ਮਰਾਸੀ ਦੇ ਅੱਗੋਂ ਦੀ ਪੁਲਿਸ ਦੇ ਅੱਗੋਂ ਦੀ ਤੇ ਮਰਾਸੀ ਦੇ ਤਾਂ ਘੋੜੇ ਦੇ ਪਿੱਛੋਂ ਦੀ ਨਹੀਂ ਲੱਗਣਾ ਚਾਹੀਦਾ। ਅੱਛਾ, ਇਹ ਮੈਂ ਮਰਾਸੀ ਦਾ ਨਹੀਂ ਸੀ ਸੁਣਿਆ, ਲੇਕਿਨ ਕਿਉਂਕਿ ਮਰਾਸੀ ਨੇ ਟਿੱਚਰ ਤਾਂ ਕਰ ਹੀ ਦੇਣੀ ਹੈ ਨਾ। ਨਹੀਂ, ਉਹਨੇ ਉਹ ਟਿਚਕਰ ਤੇ ਲਾ ਦੇਣੀ ਹੈ, ਇਹ ਤੇ ਗੱਲ ਪੱਕੀ ਹੈ। ਲੇਕਿਨ ਇਹ ਤੁਹਾਨੂੰ ਦੱਸਾਂ ਇੱਕ ਬੜੀ ਦਿਲਚਸਪ ਗੱਲ ਹੈਗੀ ਕਿ ਜਿਹੜੇ ਆਪਣਾ ਇਹ ਮਰਾਸੀ ਨੇ ਨਾ ਜਿਹੜੇ, ਔਰ ਖਾਸ ਤੌਰ ਤੇ ਝੰਗ ਦੇ ਇਲਾਕੇ 'ਚ ਤੁਸੀਂ ਮਰਾਸੀ ਜਾਂ ਮਰਾਸਣਾ ਨੂੰ ਤੁਸੀਂ ਕੋਈ ਵੀ ਭੈੜੀ ਤੋਂ ਭੈੜੀ ਜੁਗਤ ਲਾ ਸਕਦੇ ਹੋ, ਲੇਕਿਨ ਜਿਹੜੀ ਅਸੂਲ ਹੈ ਉਸ ਇਲਾਕੇ 'ਚ ਉਹ ਇਹ ਹੈ ਕਿ ਜਿਹੜੇ ਮਰਾਸੀ ਨੇ ਜਾਂ ਮਰਾਸਣਾ ਨੇ, ਉਹਨਾਂ ਨੂੰ ਵੀ ਹੱਕ ਆ ਕਿ ਉਹ ਤੁਹਾਨੂੰ ਜਵਾਬ ਦੇਣ ਉਹਦਾ। ਤੁਸੀਂ ਮਾਹਰ ਹੋ, ਤੁਸੀਂ ਵੱਡੇ ਬੰਦੇ ਹੋ, ਤੁਸੀਂ ਜੁਗਤ ਤੇ ਲਾ ਸਕਦੇ ਹੋ ਮਰਾਸੀ ਨੂੰ ਜਾਂ ਮਰਾਸਣ ਨੂੰ, ਪਰ ਤੁਸੀਂ ਜੇ ਉਹ ਅੱਗੋਂ ਤੁਹਾਨੂੰ ਜੁਗਤ ਲਾਵੇ ਤੇ ਤੁਸੀਂ ਫਿਰ ਤੁਹਾਨੂੰ ਚੱਲਣੀ ਪਏਗੀ। ਇਹ ਆਪਣਾ ਇਹ ਕਾਫੀ ਦਿਲਚਸਪ ਕਲਚਰ ਹੈ ਝੰਗ ਵਾਲੇ ਪਾਸੇ। ਮਿਸਾਲ ਦੇ ਤੌਰ ਜਿਹੜੇ ਮਰਾਸੀ ਹੁੰਦੇ ਨੇ, ਦੇ ਆਰ ਐਵਰ ਰੈਡੀ, ਐਕਚੁਅਲੀ ਉਹਨਾਂ ਕੋਲ ਹਮੇਸ਼ਾ ਮਟੀਰੀਅਲ ਤਿਆਰ ਹੀ ਹੁੰਦਾ ਜਵਾਬ ਦੇਣ ਲਈ। ਉਹ ਇੱਕ ਮਾਰ ਨੇ, ਜਿਹਨੀ ਵੱਡੇ ਬੰਦੇ ਨੇ, ਚੌਧਰੀ ਨੇ, ਉਹਨੇ ਮਰਾਸੀ ਨੂੰ ਕਿਹਾ ਕਿ ਤੁਸੀਂ ਬਕਾਇਦਾ, ਉਹਨੇ ਕਿਹਾ ਕਿ ਤੁਸੀਂ ਇਹ ਜਿਹੜੀ ਜੁਗਤ ਲਾਉਣਾ ਨਾ, ਇਹਦੀ ਟ੍ਰੇਨਿੰਗ ਕਰਦੇ ਹੋ ਆਪਣੇ ਬੱਚਿਆਂ ਤੋਂ, ਨਿੱਕਿਆਂ ਹੁੰਦਿਆਂ ਤੋਂ ਉਹਨਾਂ ਦੀ ਟ੍ਰੇਨਿੰਗ ਕਰਦੇ ਹੋ, ਤੇ ਤਾਂ ਉਹ ਜੁਗਤ ਲਾ ਸਕਦੇ। ਤੇ ਉਹਨੇ ਕਿਹਾ ਮਾਰ ਜੀ ਇੰਜ ਨਹੀਂ ਹੈਗਾ, ਇਹ ਬਸ ਆਪਣੇ ਆਪ ਹੀ ਹੁੰਦੀ ਹੈ। ਤੇ ਉਹ ਕਹਿਣ ਲੱਗਾ ਨਹੀਂ, ਮਾਰ ਨੇ ਮੰਨੀ ਨਹੀਂ ਗੱਲ। ਉਹਨੇ ਕਿਹਾ ਅੱਛਾ, ਮੇਰਾ ਮੁੰਡਾ ਹੈ ਨਾ, ਉਹਦਾ ਪੁੱਤਰ, ਉਹਨੇ ਉਹਨੂੰ ਸੱਦਿਆ, ਆਪਣੇ ਪੁੱਤਰ ਨੂੰ, ਛੋਟੇ ਨੂੰ, ਉਹ ਕੋਈ 10-12 ਸਾਲ ਦਾ, ਉਹਨੂੰ ਸੱਦਿਆ ਉਹਨੂੰ ਆ ਸੱਦ ਕੇ ਤੇ ਉਹਨੂੰ ਕਹਿਣ ਲੱਗਾ ਮਰਾਸੀ ਕਿ ਓਏ
ਕੰਮੂ ਘਰ ਜਾ ਤੇ ਅੰਮਾ ਨੂੰ ਕਵੀਂ ਜੋ ਅੱਜ ਮੇਰਾ ਬੜਾ ਦਿਲ ਹੈ ਤੇ ਕੱਪੜੇ ਛੱਪੜੇ ਨਹਾ ਕੇ ਪਾ ਲਵੇ। ਸਮਝ ਗਏ ਨਾ ਗੱਲ ਨੂੰ ਤੁਸੀਂ ਕਿ ਅੱਜ ਹਾਂਜੀ ਮੇਰੇ ਦਿਲ 'ਚ ਬੜਾ ਅੱਜ ਮੈਂ ਕੁਝ ਕਰਨਾ ਹੈ ਤੇਰੇ ਨਾਲ, ਰੋਮਾਂਟਿਕ ਹੈ। ਰੋਮਾਂਟਿਕ ਹੈ। ਰੋਮਾਂਟਿਕ ਹੈ। ਤੇ ਉਹ ਮੁੰਡਾ ਜਿਹੜਾ ਨਾ ਉਹ 2-4 ਕਦਮ ਟੁਰਿਆ, ਉਹਨੇ ਕਿਹਾ ਹੈ ਮੇਰੇ ਪਿਓ ਨੇ ਭਰੇ ਬਾਜ਼ਾਰ 'ਚ ਮੇਰੀ ਮਾਂ ਦੀ ਬੇਇੱਜ਼ਤੀ ਕਰ ਦਿੱਤੀ ਹੈ। ਤੇ ਉਹ ਪਰਤਿਆ ਮੁੰਡਾ ਨੇ ਕਿਹਾ ਬਾਪੂ ਜੇ ਅੰਮਾ ਨਾ ਮਿਲੇ ਤਾਂ ਫੁੱਫੀ ਨੂੰ ਕਹਿ ਦਿਆਂ। ਮਾਈ ਗੁੱਡਨੈਸ। ਅੱਛਾ ਡਾਕਟਰ ਸਾਹਿਬ, ਇੱਕ ਹਿਸਟੋਰਿਕ ਜਿਹੜੀ ਜੁਗਤ ਲੱਗੀ ਆ ਮਰਾਸੀ ਨੇ ਲਾਈ ਆ ਔਰ ਹਿਸਟਰੀ ਬਣ ਗਈ ਆ ਰਣਜੀਤ ਸਿੰਘ ਦੇ ਜ਼ਮਾਨੇ ਦੇ ਵਿੱਚ ਵੀ, ਉਹ ਵੀ ਗੱਲ ਸੁਣਾਓ ਨਾ ਕਿ ਕੋਈ ਐਸਾ ਹੋਵੇ ਜਿਹੜਾ ਕਿ ਰਣਜੀਤ ਸਿੰਘ ਨੂੰ ਇਹ ਕਹਿ ਦੇਵੇ ਕਿ ਤੇਰੀ ਇੱਕ ਅੱਖ ਹੈ, ਦੋ ਅੱਖਾਂ ਨਹੀਂ, ਔਰ ਉਹਨੇ ਉਹ ਲਾਈ ਕਿ ਤੇਰੀ ਇੱਕੋ ਅੱਖ ਸੁਲੱਖਣੀ, ਔਰ ਉਹ ਤੋਂ ਇਨਾਮ ਵੀ ਲਿਆ ਫਿਰ। ਨਹੀਂ ਉਹ ਮੈਨੂੰ ਨਹੀਂ ਯਾਦ ਹੈ। ਅੱਛਾ, ਇਹ ਤਾਂ ਬਹੁਤ ਸਾਡੇ ਆਉਂਦੀ ਕਿ ਰਣਜੀਤ ਸਿੰਘ ਨੂੰ ਮਰਾਸੀ ਦੀ ਆਪਸ 'ਚ ਕਿਤੇ ਉਹਨਾਂ ਦੀ ਲੱਗ ਪਈ ਕਿ ਜਿਹੜਾ ਵੀ ਬੰਦਾ ਰਣਜੀਤ ਸਿੰਘ ਨੂੰ ਇਹ ਕਹਿ ਦੇਗਾ ਕਿ ਤੂੰ ਕਾਣਾ ਹੈ, ਇੱਕੋ ਹੀ ਅੱਖ ਹੈ, ਤੇ ਉਹਨੇ ਫਿਰ ਉਹ ਪੋਇਟਰੀ 'ਚ ਬਣਾ ਕੇ ਉਹਦੇ ਦਰਬਾਰ ਦੇ ਵਿੱਚ ਤੇਰੀ ਇੱਕੋ ਅੱਖ ਸੁਲੱਖਣੀ, ਮੈਨੂੰ ਅਗਲੀਆਂ 2-3 ਲਾਈਨਾਂ ਨਹੀਂ ਆਉਂਦੀਆਂ, ਔਰ ਉਹ ਰਣਜੀਤ ਸਿੰਘ ਬੜਾ ਖੁਸ਼ ਹੋਇਆ ਤੇ ਉਹ ਤੋਂ ਬਾਅਦ ਫਿਰ ਉਹਨੂੰ ਇਨਾਮ ਵੀ ਪਾਇਆ ਉਹਨੇ ਮਰਾਸੀ ਨੇ। ਇਹਦੇ 'ਚ ਬਹੁਤ ਬੜੇ ਵੱਡੀ ਜੁਗਤ ਆ। ਇਹਦੇ 'ਚ ਬੜੇ ਗੰਦੇ ਜੋਕਸ ਵੀ ਨੇ। ਮਿਸਾਲ ਦੇ ਤੌਰ ਤੇ ਉਹ ਪਾਣੀ ਭਰ ਕੇ ਆ ਰਹੀਆਂ ਸਨ ਮਰਾਸਣਾ, ਤੇ ਮਾਰ ਨੇ, ਇਹ ਜਿਹੜੇ ਸਿਆਲ ਨੇ ਇਹਨੂੰ ਮਾਰ ਕਹਿੰਦੇ ਨੇ, ਮਾਰ ਨੇ ਉਹਨਾਂ ਨੂੰ ਕਿਹਾ ਬੰਗਲਿਓ ਆਈਓ ਘੜੀ ਜਾਈਓ। ਘੜੀ ਜਾਣ ਦਾ ਮਤਲਬ ਹੈ ਕਿ ਯੂ ਹੈਵ ਬਿਨ, ਮਤਲਬ ਤੁਹਾਡੀ ਤੁਸੀਂ ਸੈਕਸ ਕਰਕੇ ਆਈਆਂ ਉਸ ਹਿਸਾਬ ਨਾਲ, ਘੜੀ ਜਾਈਆਂ ਉਸ ਹਿਸਾਬ ਨਾਲ। ਤੇ ਉਹ ਮਰਾਸਣਾ ਨੇ ਕਿਹਾ ਅੱਗੋਂ ਉਹਨੂੰ ਮਾਰ ਨੂੰ, ਨਹੀਂ ਮਾਰ ਸਾਹਿਬ, ਉਹਨਾਂ ਨੇ ਕਿਹਾ ਅੱਜ ਤੇ ਵੱਡੇ ਮਾਰਾਂ ਦੀ ਵਾਰੀ ਹੈ, ਕੰਮੀ ਕਾਰੇ ਦੀ ਵਾਰੀ ਕੱਲ ਆਸੀ। ਅੱਛਾ ਡਾਕਟਰ ਸਾਹਿਬ, ਇਹਦੇ 'ਚ ਮੈਂ ਇੱਕ ਅਗਰ ਗੁਜ਼ਾਰਿਸ਼ ਕਰ ਲਾਂ ਕਿ ਇਹ ਜਿਹੜੀ ਖੁਸਰਿਆਂ ਨੂੰ ਔਰ ਮਰਾਸੀਆਂ ਨੂੰ, ਇਹਨਾਂ ਦੀ ਮਰਾਸੀਆਂ ਦੀ ਜੁਗਤ ਔਰ ਖੁਸਰਿਆਂ ਦੀ ਜੋ ਵੀ ਗੱਲ ਕਰਨ, ਅਮੂਮੀ ਤੌਰ ਤੇ ਬੜੇ ਸਾਨ ਕਿਸਮ ਦੇ ਜਿਹੜੇ ਲੋਕ ਹੁੰਦੇ ਸਨ ਉਹ ਵੀ ਬਰਦਾਸ਼ਤ ਕਰ ਜਾਂਦੇ ਸਨ। ਉਹੀ ਗੱਲ ਅਗਰ ਇੱਕ ਦੂਸਰਾ ਕੋਈ ਬੰਦਾ ਉਹਨੂੰ ਕਹਿੰਦਾ ਸੀ ਨਾ, ਬੰਦੇ ਨੂੰ ਤੇ ਕਤਲੋ ਗਾਰਤ ਹੋ ਜਾਂਦੀ ਸੀ, ਲੇਕਿਨ ਮਰਾਸੀ ਔਰ ਖੁਸਰੇ ਦੇ ਕਹਿਣ ਤੇ ਲੋਕਾਂ ਦੇ ਜ਼ਿਹਨ 'ਚ ਗੱਲ ਹੈ ਕਿ ਉਹਨੂੰ ਬਰਦਾਸ਼ਤ ਕਰ ਲੈਣਾ, ਉਹ ਚੱਲ ਦਫਾ ਕਰੇ, ਮਰਾਸੀ ਦੀ ਗੱਲ ਹੈ ਜਾਂ ਖੁਸਰੇ ਨਹੀਂ ਕਿਹਾ। ਦਰੁਸਤ ਗੱਲ ਹੈ। ਮਰਾਸੀਆਂ ਇਲਾਕੇ ਦੀ ਗੱਲ ਹੈ, ਇਹ ਹਰ ਥਾਂ ਤੇ ਨਹੀਂ ਹੈ। ਮਿਸਾਲ ਦੇ ਤੌਰ ਤੇ ਸਾਡੇ ਇਲਾਕਿਆਂ ਵਿੱਚ ਨਾ ਤੇ ਕੋਈ ਬੰਦਾ ਮਰਾਸਣ ਜਾਂ ਨਾਲ ਇਹੋ ਜਿਹਾ ਜੋਕ ਕਰ ਸਕਦਾ ਹੈ ਤੇ ਨਾ ਮਰਾਸੀ ਅੱਗੋਂ ਜਵਾਬ ਦੇਵੇਗੀ। ਪਰ ਇਹ ਉਧਰ ਪੁਰਾਣੇ ਝਟਕੇ ਪੰਜਾਬ ਵਿੱਚ ਇਹ ਟ੍ਰੈਡੀਸ਼ਨ ਜਿਹੜੀ ਹੈ ਦੋ ਤਰਫਾ, ਦੋ ਪਾਸਿਓਂ ਹੁੰਦੀ ਹੈ। ਮੇਰਾ ਖਿਆਲ ਅੱਜ ਜਿੰਨਾ ਕਾਫੀ ਹੈ, ਅਗਲੀ ਵਾਰੀ ਨਹੀਂ ਪੜਾਂਗੇ। ਹਾਂਜੀ ਠੀਕ ਹੈ ਸਰ। मैं ठीक हो गया, टाइम भी पूरा हो गया, वैसे इनफ टाइम फॉर रिकॉर्डिंग। ठीक है, मैं बंद कर रहा हूं रिकॉर्डिंग। ओके।